ਸਤਿ ਸ੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖਣਾ ਤੇ ਸੁਣਨਾ ਤੁਸੀਂ ਸਾਰੇ ਸ਼ੁਰੂ ਕਰ ਚੁੱਕੇ ਹੋ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੁਨੀਆ। ਇਸ ਖਾਸ ਪ੍ਰੋਗਰਾਮ ਦੇ ਵਿੱਚ ਦੇਸ਼ ਭਰ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਤਹਿ ਤੱਕ ਜਾਣ ਦੇ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਮਨਦੀਪ ਪੁਨੀਆ ਜੀ ਦਾ ਸਾਥ ਹੁੰਦਾ ਹੈ। ਸੋ ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਹਾਂ ਤੇ ਫਿਰ ਇੱਕ ਇੱਕ ਕਰਕੇ ਸਾਰੀਆਂ ਖਬਰਾਂ ਦੀ ਤਫਸੀਲ ਦੇ ਨਾਲ ਉਹਨਾਂ ਦੇ ਕੋਲੋਂ ਜਾਣਕਾਰੀ ਲਵਾਂਗੇ। ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਚਲਿਏ ਜੀ, ਜੇਕਰ ਖਬਰਾਂ ਦੇ ਵੱਲ ਸਭ ਤੋਂ ਪਹਿਲਾਂ ਤਾਂ ਗੱਲ ਰਾਹੁਲ ਗਾਂਧੀ ਹੋਣਾ ਲਈ ਕਰ ਲੈਂਦੇ ਆ। ਕਹਿੰਦੇ ਦੇਸ਼ ਭਰ ਦੀ ਜਿਹੜੀ ਵੋਟਰ ਲਿਸਟ ਹੈ ਉਹਦੇ ਤੇ ਸਵਾਲ ਚੱਕ ਰਹੇ ਨੇ ਰਾਹੁਲ ਗਾਂਧੀ ਹੋਣੀ, ਤੇ ਟਰਾਈ ਲੈਂਗੁਏਜ ਦਾ ਮੁੱਦਾ ਵੀ ਲਗਾਤਾਰ ਭਖਦਾ ਜਾ ਰਿਹਾ। ਹਾਂਜੀ, ਅੱਜ ਲੋਕ ਸਭਾ ਦਾ ਸੈਸ਼ਨ, ਲੋਕ ਸਭਾ ਤੇ ਰਾਜ ਸਭਾ ਦਾ ਸੈਸ਼ਨ ਸ਼ੁਰੂ ਹੋਇਆਗਾ, ਪਾਰਲੀਮੈਂਟ ਦਾ, ਇੰਡੀਅਨ ਪਾਰਲੀਮੈਂਟ ਦਾ। ਤੇ ਇਹ ਉਦਾਂ ਬਜਟ ਜਿਹੜਾ ਸੈਸ਼ਨ ਸੀਗਾ ਉਹਦਾ ਸੈਕਿੰਡ ਫੇਜ਼ ਹੈਗਾ, ਉਹਦੇ ਤੇ ਚਰਚਾ ਹੋਣੀ ਹੈ। ਪਰ ਅੱਜ ਜਿਹੜਾ ਇਹ ਸੈਕਿੰਡ ਫੇਜ਼ ਦਾ ਪਹਿਲਾ ਦਿਨ ਸੀ ਉਹ ਹੰਗਾਮੇ ਵਾਲਾ ਦਿਨ ਰਿਹਾ। ਸ਼ੁਰੂਆਤ ਤੋਂ ਹੀ, ਸਵੇਰ ਤੋਂ ਹੀ ਹੰਗਾਮਾ ਹੋਣਾ ਸ਼ੁਰੂ ਹੋ ਗਿਆ ਸੀਗਾ। ਪਹਿਲਾਂ ਸਾਊਥ ਵਾਲਿਆਂ ਨੇ ਰੌਲਾ ਪਾ ਲਿਆ, ਖਾਸ ਕਰ ਤਮਿਲਨਾਡੂ ਵਾਲਿਆਂ ਨੇ। DMK ਦੇ ਜਿਹੜੇ MPs ਸੀਗੇ ਉਹਨਾਂ ਨੇ ਕਿਹਾ ਕਿ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਹੈ ਇਹਦੇ ਰਾਹੀਂ ਜਿਹੜੀ ਟਰਾਈ ਲੈਂਗੁਏਜ ਫਾਰਮੂਲਾ ਥੋਪਣ ਦੀ ਗੱਲ ਹੈ, ਹਿੰਦੀ ਸਾਡੇ ਤੇ ਥੋਪੀ ਜਾ ਰਹੀ ਹੈ, ਇਹਦੇ ਤੇ ਉਹਨਾਂ ਨੇ ਰੌਲਾ ਪਾ ਲਿਆ। ਜਿਹੜੇ ਮੁਲਕ ਦੇ ਸਿੱਖਿਆ ਮੰਤਰੀ ਹੈਗੇ ਧਰਮਿੰਦਰ ਪ੍ਰਧਾਨ, ਉਹਨਾਂ ਦੇ ਕੋਲ ਜਾ ਕੇ ਵੀ ਉਹਨਾਂ ਨੇ ਨਾਅਰੇਬਾਜ਼ੀ ਕੀਤੀ। ਉਸ ਤੋਂ ਬਾਅਦ DMK ਦੇ ਜਿੰਨੇ ਵੀ MP ਸੀਗੇ ਉਹਨਾਂ ਨੂੰ ਪਾਰਲੀਮੈਂਟ ਤੋਂ ਬਾਹਰ ਕੱਢ ਦਿੱਤਾ ਗਿਆ। ਉਸ ਤੋਂ ਬਾਅਦ ਰਾਹੁਲ ਗਾਂਧੀ ਉਹਨਾਂ ਨੇ ਆਪਣੀ ਗੱਲ ਰੱਖੀ। ਉਹਨਾਂ ਨੇ ਕਿਹਾ ਕਿ ਜਿਹੜਾ ਵੋਟਰ ਲਿਸਟ ਵਾਲਾ ਮਾਮਲਾ ਹੈਗਾ ਇਹ ਬਹੁਤ ਵੱਡਾ ਹੈਗਾ ਤੇ ਇਹਦੇ ਤੇ ਚਰਚਾ ਹੋਣੀ ਚਾਹੀਦੀ। ਸਾਰੇ ਜਿਹੜੀ ਆਪੋਜੀਸ਼ਨ ਉਹ ਚਾਹੁੰਦੀ ਹੈਗੀ ਆ ਕਿ ਜਿਹੜੇ ਵੋਟਰ ਲਿਸਟ 'ਚ ਜਿਹੜੀ ਗੜਬੜੀਆਂ ਹੈਗੀਆਂ ਉਹਨਾਂ ਤੇ ਚਰਚਾ ਹੋਣੀ ਚਾਹੀਦੀ। ਇਹ ਸੇਮ ਮੁੱਦੇ ਰਾਜ ਸਭਾ ਦੇ ਵਿੱਚ ਵੀ ਸੀਗੇ। ਰਾਜ ਸਭਾ ਦੇ ਵਿੱਚ ਜਿਹੜੀ ਆਪੋਜੀਸ਼ਨ ਜਿਹੜੇ ਆਗੂ ਸੀਗੇ, ਆਪੋਜੀਸ਼ਨ ਦੇ ਜਿਹੜੇ ਸਾਂਸਦ ਸੀਗੇ ਉਹ ਵੋਕਆਊਟ ਕਰ ਗਏ ਤੇ ਕਪਿਲ ਸਿੱਬਲ ਨੇ ਵੀ ਇਹ ਮੁੱਦਾ ਚੁੱਕਿਆ। ਉਹਨਾਂ ਨੇ ਕਿਹਾ ਕਿ ਜਿਹੜਾ ਮੁਲਕ ਦਾ ਚੋਣ ਆਯੋਗ ਹੈਗਾ ਉਹ BJP ਦੇ ਕਬਜ਼ੇ 'ਚ ਹੈਗਾ, ਇਸ ਕਰਕੇ ਜਿਹੜਾ ਵੋਟਰ ਲਿਸਟ ਹੈ ਇਸ ਤੇ ਚਰਚਾ ਹੋਣੀ ਚਾਹੀਦੀ। ਇਹ ਚੀਜ਼ ਮੋਟੀ ਮੋਟੀ ਵੇਖੀ ਗਈ ਤੇ ਰਾਹੁਲ ਗਾਂਧੀ ਦਾ ਜਦੋਂ ਹੀ ਉਹਨਾਂ ਨੇ ਕਿਹਾ ਕਿ ਵੋਟਰ ਲਿਸਟ ਦੀ ਗੜਬੜੀ ਤੇ ਗੱਲ ਹੋਣੀ ਚਾਹੀਦੀ, ਸਾਰਾ ਪੋਜੀਸ਼ਨ ਨੇ ਡਿਮਾਂਡ ਕਰ ਰਿਹਾਗਾ, ਉਹ ਗੱਲ ਵਾਇਰਲ ਹੋ ਗਈ ਤੇ ਲਗਾਤਾਰ ਅੱਜ ਟਵਿੱਟਰ ਤੇ ਉਸੇ ਚੀਜ਼ ਤੇ ਹੀ ਬਹਿਸ ਚੱਲੀ ਹੈਗੀ ਆ। BJP ਨੇ ਵੀ ਆਪਣੀ ਕੁਛ ਏਜੰਡਾ ਪੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇਹ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹਦਾ ਮੋਰਲ ਡਾਊਨ ਕਰਨ ਵਾਸਤੇ ਇਹ ਲੋਕ ਕਰ ਰਹੇ ਨੇ। ਬਾਕੀ ਜਿਹੜੇ DMK ਵਾਲਿਆਂ ਨੇ ਜਿਹੜਾ ਇਸ਼ੂ ਚੱਕਿਆ ਸੀ ਟਰਾਈ ਲੈਂਗੁਏਜ ਫਾਰਮੂਲਾ ਵਾਲਾ, ਹਿੰਦੀ ਥੋਪਣ ਵਾਲਾ, ਉਹਦੇ ਤੇ ਧਰਮਿੰਦਰ ਪ੍ਰਧਾਨ ਹੋਰੀ ਕਹਿਣ ਲੱਗ ਪਏ ਕਿ ਇਹ ਤਾਂ DMK ਵਾਲੇ ਜਿਹੜੇ ਆਗੂ ਹੈਗੇ ਆ, ਤਾਮਿਲਨਾਡੂ ਵਾਲੇ ਜਿਹੜੇ ਆਗੂ ਹੈਗੇ ਆ, ਉਹ ਤਾਂ ਤਾਮਿਲਨਾਡੂ ਦੇ ਸਟੂਡੈਂਟਸ ਦੇ ਹਿੱਤਾਂ ਨਾਲ ਕਿਤੇ ਨਾ ਕਿਤੇ ਖਲਵਾੜ ਕਰ ਰਹੇ ਨੇ, ਉਹਨਾਂ ਦਾ ਹਿੱਤ ਨਹੀਂ ਹੋਣ ਦੇਣਾ ਚਾਹੁੰਦੇ ਤੇ ਇਹ ਚਲਾ ਦਿੱਤਾ ਸੀਗਾ। ਤੇ ਕਿਤੇ ਨਾ ਕਿਤੇ ਮਤਲਬ ਦੋਵੇਂ ਇਸ਼ੂਜ਼ ਆਪਾਂ ਕਈ ਦਿਨਾਂ ਤੋਂ ਗੱਲ ਕਰ ਹੀ ਰਹੇ ਹਾਂ ਆਪਣੇ ਬੁਲੇਟਿਨ 'ਚ। ਟਰਾਈ ਲੈਂਗੁਏਜ ਫਾਰਮੂਲੇ ਬਾਰੇ ਵੀ ਗੱਲ ਕਰ ਰਹੇ ਹਾਂ, ਉਹ ਤਾਂ ਉੱਥੇ ਤਾਂ ਰੌਲਾ ਪੈਣਾ ਹੀ ਸੀਗਾ। ਤੇ ਜਿਹੜਾ ਆਪਾਂ ਗੱਲ ਕੀਤੀ ਸੀਗੀ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੌਰਾਨ ਵੀ 39 ਲੱਖ ਨਵੇਂ ਵੋਟਰ ਮਹਾਰਾਸ਼ਟਰ ਵਿਧਾਨ ਸਭਾ ਚੋਣ ਹੋਣ ਜਾਂ ਫਿਰ ਹਰਿਆਣਾ ਦੇ ਵਿਧਾਨ ਸਭਾ ਚੋਣ ਹੋਣ, ਦਿੱਲੀ ਦੇ ਵਿਧਾਨ ਸਭਾ ਚੋਣ ਹੋਣ, ਉਸ ਤੋਂ ਬਾਅਦ ਇੱਕ ਗੱਲ ਲਗਾਤਾਰ ਇਹ ਨਿਕਲ ਕੇ ਆਈ ਸੀ ਕਿ 6-7 ਮਹੀਨਿਆਂ ਦੇ ਦੌਰਾਨ ਹੀ ਬਹੁਤ ਸਾਰੇ ਨਵੇਂ ਵੋਟਰ ਐਡ ਕੀਤੇ ਗਏ। ਉਹਨਾਂ ਵੋਟਰਾਂ ਤੇ ਬਹੁਤ ਸਾਰੇ ਸਵਾਲ ਚੁੱਕੇ ਗਏ। ਇੱਕ ਐਡਰੈਸ ਤੇ 70 ਵੋਟਰ ਵੀ ਜੋੜੇ ਗਏ ਹੈਗੇ, ਇਸ ਕਰਕੇ ਇਹ ਸਾਰਾ ਹੰਗਾਮਾ ਹੋਇਆਗਾ ਜੀ। ਸੋ ਹੰਗਾਮਾ ਤਾਂ ਹੋਇਆ, ਪਰ ਇਸ ਸਾਰੇ ਹੰਗਾਮੇ ਦੇ ਵਿਚਾਲੇ ਪੋਜ਼ਿਟਿਵ ਜਿਹੜੀ ਟਾਕ ਹੈ ਹੋਣੀ ਬਹੁਤ ਜ਼ਰੂਰੀ ਹੈ। ਅੱਗੇ ਵੀ ਤੁਰੇ ਕੰਮ ਕੋਈ ਕੰਸਟਰਕਟਿਵ ਗੱਲਬਾਤ ਹੋਵੇ, ਇਹ ਬਹੁਤ ਜ਼ਰੂਰੀ ਹੈ ਦੇਸ਼ ਦੇ ਲੋਕਾਂ ਦੇ ਲਈ। ਪਰ ਅੱਗੇ ਚੱਲੀਏ ਤਾਂ ਆਂਧਰਾ ਪ੍ਰਦੇਸ਼ ਵਾਲੇ ਕੀ ਕਹੀ ਜਾਂਦੇ ਨੇ। ਕਹਿੰਦੇ ਤੀਸਰੇ ਬੱਚੇ ਤੇ ਗਿਫਟ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕੀ ਕਹਿ ਰਹੇ ਨੇ ਇਹ? ਦੇਖੋ, ਆਂਧਰਾ ਪ੍ਰਦੇਸ਼ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਪਾਰਟੀ ਹੈਗੀ ਉਹ TDP ਹੈ, ਚੰਦਰਬਾਬੂ ਨਾਇਡੂ ਦੀ ਤੇਲਗੂ ਦੇਸ਼ਮ ਪਾਰਟੀ। ਤੇ ਉਹ ਅੱਜ ਕੱਲ NDA ਅਲਾਇੰਸ 'ਚ ਹੈਗੇ ਆ, ਯਾਨੀ ਕਿ BJP ਨਾਲੋਂ ਸਰਕਾਰ 'ਚ ਹੈਗੇ ਆ। ਉਹਨਾਂ ਦੇ ਜਿਹੜੇ ਆਗੂ ਹੈਗੇ ਆ, ਸਾਂਸਦ ਹੈਗੇ ਆ, ਕਾਲੀ ਸੈੱਟੀ ਜੀ ਨੇ ਇਹ ਡਿਮਾਂਡ ਕਹੀ ਹੈਗੀ ਆ। ਉਹਨਾਂ ਨੇ, ਕਾਲੀ ਸੈੱਟੀ ਨੇ ਕਿਹਾ ਹੈਗਾ ਕਿ ਸਾਡਾ ਜਿਹੜਾ ਸੂਬਾ ਹੈਗਾ ਉੱਥੇ
ਜਿਹੜੀ ਬਰਥ ਰੇਟ ਹੈਗੀ ਆ ਉਹ ਖਾਸੀ ਘੱਟ ਹੋ ਰਹੀ ਹੈਗੀ ਆ। ਇਸ ਕਰਕੇ ਅਸੀਂ ਇਹ ਅਨਾਉਂਸ ਕੀਤਾਗਾ। ਔਰ ਇਸ ਤੋਂ ਪਹਿਲਾਂ ਵੀ ਚੰਦਰ ਬਾਬੂ ਨਾਇਡੂ ਨੇ ਇਹ ਕਿਹਾ ਸੀਗਾ ਕਿ ਜਿਹੜੇ ਆਂਧਰ ਪ੍ਰਦੇਸ਼ ਦੇ ਔਰਤਾਂ ਹੈਗੀਆਂ ਉਹਨਾਂ ਨੂੰ ਜ਼ਿਆਦਾ ਬੱਚੇ ਪੈਦਾ ਕਰਨੇ ਚਾਹੀਦੇ। ਉਹਨਾਂ ਨੇ ਇਹ ਕਿਹਾ ਸੀਗਾ ਕਿ ਆਂਧਰ ਪ੍ਰਦੇਸ਼ ਦੀ ਮਹਿਲਾਵਾਂ ਨੂੰ ਜਿੰਨੇ ਜ਼ਿਆਦਾ ਹੋ ਸਕਣ ਉਨੇ ਬੱਚੇ ਪੈਦਾ ਕਰਨੇ ਚਾਹੀਦੇ। ਚੰਦਰ ਬਾਬੂ ਨਾਇਡੂ ਦੀ ਆਫੀਸ਼ੀਅਲ ਸਟੇਟਮੈਂਟ ਸੀ। ਉਹਨਾਂ ਨੇ ਇਹ ਵੀ ਕਿਹਾ ਕਿ ਜੇ ਤੁਸੀਂ ਮਹਿਲਾ ਜਿਹੜੀ ਬੱਚਾ ਪੈਦਾ ਕਰਨਗੀਆਂ ਜੇ ਉਹ ਕਰਮਚਾਰੀ ਹੈਗੀਆਂ ਤੇ ਉਹਨਾਂ ਨੂੰ ਮੈਟਰਨਿਟੀ ਲੀਵ ਵਗੈਰਾ ਜਾਂ ਜਿੰਨੇ ਵੀ ਉਹਨਾਂ ਦੇ ਫਾਇਦੇ ਹੈਗੇ ਉਹ ਸਾਰੇ ਦਿੱਤੇ ਜਾਣਗੇ। ਇਹ 2024 ਚ ਕਹੀ ਗਈ ਸੀਗੀ। ਉਸ ਤੋਂ ਬਾਅਦ ਹੁਣ ਇਹ ਕਾਲੀ ਸੈਟੀ ਜੀ ਨੇ ਬਿਆਨ ਦਿੱਤਾ ਹੈਗਾ। ਉੱਥੇ ਤੁਹਾਨੂੰ ਪਤਾ ਹੀ ਹੈ ਸਾਊਥ ਇੰਡੀਆ ਦੇ ਜਿਹੜੇ ਸੂਬੇ ਹੈਗੇ ਉਹ ਲਗਾਤਾਰ ਇਸ ਚੀਜ਼ ਤੇ ਗੱਲ ਕਰ ਰਹੇ ਨੇ। ਇਸ ਚੀਜ਼ ਨੂੰ ਲੈ ਕੇ ਚਿੰਤਿਤ ਵੀ ਨੇ ਕਿ ਜਿਹੜਾ ਨਵਾਂ ਪਰੀਸੀਮਨ ਹੋਣ ਜਾ ਰਿਹਾ ਹੈਗਾ ਉਹਨਾਂ ਨੂੰ ਲੱਗ ਰਿਹਾ ਹੈਗਾ ਕਿ ਜੇ ਪਾਪੂਲੇਸ਼ਨ ਦੇ ਆਧਾਰ ਤੇ ਇਹ ਨਵਾਂ ਪਰੀਸੀਮਨ ਹੋ ਗਿਆ ਫਿਰ ਸਾਊਥ ਵਾਲਿਆਂ ਦੀ ਜਿਹੜੀ ਸੇ ਹੈਗੀ ਆ ਇੰਡੀਅਨ ਪੋਲਿਟਿਕਸ ਦੇ ਵਿੱਚ ਉਹ ਘਟ ਜੂਗੀ, ਉਹਨਾਂ ਦੀ ਸੀਟਾਂ ਘਟਣਗੀਆਂ। ਇਸ ਕਰਕੇ ਇਹ ਗੱਲ ਹੋ ਰਹੀ ਹੈਗੀ ਆ। ਮੈਂ ਇੱਕ ਮਾੜਾ ਜਿਹਾ ਡੇਟਾ ਵੀ ਕੱਢਿਆਗਾ। ਜਿਵੇਂ ਆਂਧਰ ਪ੍ਰਦੇਸ਼ ਦਾ ਜਿਹੜਾ ਬਰਥ ਰੇਟ ਹੈਗਾ ਉਹ 1.70 ਹੈ, ਕਰਨਾਟਕ ਦਾ 1.70, ਕੇਰਲ ਦਾ 1.80, ਤਾਮਿਲਨਾਡੂ ਦਾ 1.80, ਤੇਲੰਗਾਨਾ ਦਾ 1.820। ਇਸ ਕਰਕੇ ਹੀ ਇਹ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਨੂੰ ਇਹ ਜ਼ਿਆਦਾ ਅੱਗੇ ਲੈ ਕੇ ਜਾ ਰਹੇ ਨੇ। ਉੱਥੇ ਜਿਹੜੇ ਨੌਜਵਾਨਾਂ ਦੀ ਆਬਾਦੀ ਵੀ ਘਟ ਹੋ ਰਹੀ ਹੈ ਤੇ ਬੁੱਢੇ ਵੀ ਲਗਾਤਾਰ ਮਤਲਬ ਘਟ ਹੋ ਰਹੇ ਨੇ। ਇਸ ਕਰਕੇ ਉਹਨਾਂ ਨੂੰ ਲੱਗ ਰਿਹਾ ਕਿ ਸਾਡੀ ਜਿਹੜੀ ਸੇ ਹੈ ਉਹ ਕਿਤੇ ਨਾ ਕਿਤੇ ਘਟ ਹੋ ਜੂਗੀ। ਸਟਾਲਿਨ ਹੋਰੀ ਦੇ ਤਮਿਲਨਾਡੂ ਦੇ ਸੀਐਮ ਹੈਗੇ ਐਮ ਕੇ ਸਟਾਲਿਨ, ਉਹਨਾਂ ਨੇ ਵੀ 16 ਬੱਚੇ ਪੈਦਾ ਕਰਨ ਦੀ ਗੱਲ ਵਕਾਲਤ ਕੀਤੀ ਸੀ। ਉਹਨਾਂ ਨੇ ਕਿਹਾ ਸੀ ਤਾਮਿਲ ਲੈਂਗੁਏਜ 'ਚ ਇੱਕ ਮੁਹਾਵਰਾ ਹੈਗਾ 16 ਬੱਚੇ ਪੈਦਾ ਕਰਨ ਵਾਲਾ, ਕਹਿੰਦੇ ਕਿ ਉਹਨੂੰ ਦੁਬਾਰੇ ਤੋਂ ਰਿਵਾਈਵ ਕੀਤਾ ਜਾਵੇ। ਤੇ ਇਹ ਚੀਜ਼ਾਂ ਲਗਾਤਾਰ ਸਾਊਥ ਵੱਲੋਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਕਿਉਂਕਿ ਉੱਥੇ ਇੱਕ ਤਾਂ ਲਿਟਰੇਸੀ ਜ਼ਿਆਦਾ ਹੈਗੀ ਆ, ਪੜ੍ਹੇ ਲਿਖੇ ਲੋਕ ਜ਼ਿਆਦਾ ਨੇ। ਇਸ ਕਰਕੇ ਉਹ 2 ਤੋਂ ਜ਼ਿਆਦਾ ਬੱਚੇ ਪੈਦਾ ਹੀ ਨਹੀਂ ਕਰਦੇ। ਕਈ ਤਾਂ ਇੱਕ ਬੱਚੇ ਤੇ ਹੀ ਸੀਮਿਤ ਰਹਿ ਜਾਂਦੇ ਨੇ। ਇਸੇ ਕਰਕੇ ਜਿਹੜੀ ਚਾਈਲਡ ਬਰਥ ਰੇਟ ਹੈ ਉੱਥੇ 1.70 ਜਾਂ 1.80 ਦੇ ਤੱਕ ਹੀ ਹੈ। ਮਤਲਬ 2 ਜੀ ਬੱਚਿਆਂ ਤੱਕ ਵਾਲੀ ਵੀ ਨਹੀਂ ਹੈਗੀ ਆ, 2 ਪੁਆਇੰਟ ਵੀ ਨਹੀਂ ਹੈਗੀ ਆ। ਤੇ ਜੀ ਕਿਤੇ ਨਾ ਕਿਤੇ ਇਸ ਤੋਂ ਬਾਅਦ ਹੀ ਇਹ ਸਾਰਾ ਵਿਵਾਦ ਚੱਲ ਰਿਹਾ ਹੈਗਾ। ਇਸੇ ਕਰਕੇ ਜਿਹੜੇ ਆਂਧਰ ਪ੍ਰਦੇਸ਼ ਸਰਕਾਰ ਨੇ ਅਨਾਉਂਸ ਕੀਤਾ ਗਿਆ ਕਿ ਜੇ ਕੁੜੀ ਹੋਈ ਤਾਂ ਅਸੀਂ 50,000 ਰੁਪਇਆ, ਤੀਜੀ ਕੁੜੀ ਹੋਈ ਤਾਂ 50,000 ਰੁਪਇਆ ਆਪਣੇ ਕੋਲੋਂ ਦੇਵਾਂਗੇ, ਜੇ ਮੁੰਡਾ ਹੋਇਆ ਤਾਂ ਅਸੀਂ ਗਾ ਦੇਵਾਂਗੇ। ਤੇ ਇਹ ਚੀਜ਼ਾਂ ਚੱਲ ਰਹੀਆਂ ਨੇ ਜੀ। ਸੋ ਬੜੀਆਂ ਵਿਲੱਖਣ ਕਿਸਮ ਦੀਆਂ ਇਹੋ ਜਿਹੀਆਂ ਡਿਮਾਂਡਾਂ ਜਾਂ ਇਹੋ ਜਿਹੇ ਗਿਫਟ ਜਿਹੜੇ ਦਿੱਤੇ ਜਾਂਦੇ ਨੇ, ਇਹ ਵੀ ਇੱਕ ਤਰੀਕੇ ਦੀ ਆਪਣੇ ਆਪ ਦੇ ਵਿੱਚ ਬਹਿਸ ਛੇੜਨ ਵਾਲੀ ਚੀਜ਼ ਹੈ ਕਿ ਇੱਕ ਪਾਸੇ ਤਾਂ ਕਹਿ ਰਹੇ ਆ ਕਿ ਲਗਾਤਾਰ ਜਿੱਦਾਂ ਪੋਪੂਲੇਸ਼ਨ ਵੱਧ ਰਹੀ ਹੈ ਉਹਦੇ ਨਾਲ ਇਨਫਰਾਸਟ੍ਰਕਚਰ ਘੱਟ ਪੈ ਰਿਹਾ, ਦੂਸਰੇ ਪਾਸੇ ਵਾਤਾਵਰਨ ਨੂੰ ਬਹੁਤ ਨੁਕਸਾਨ ਹੋ ਰਿਹਾ। ਪਰ ਕਿਤੇ ਨਾ ਕਿਤੇ ਸੂਬੇ ਆਪਣੇ ਪੱਧਰ ਤੇ ਸੋਚ ਕੇ ਜਦੋਂ ਇਹੋ ਜਿਹੇ ਫੈਸਲੇ ਲੈਂਦੇ ਨੇ ਤਾਂ ਉਹਨਾਂ ਦਾ ਵੀ ਇੱਕ ਅਲੱਗ ਕਿਸਮ ਦਾ ਏਜੰਡਾ ਹੋ ਸਕਦਾ ਹੈ। ਆਪਾਂ ਅੱਗੇ ਚੱਲੀਏ ਤਾਂ ਗੁਰਪ੍ਰੀਤ ਦੇਖੋ ਉਹਨਾਂ ਨੂੰ ਆਪਣਾ ਜਿਹੜਾ ਪੋਲਿਟੀਕਲ ਕ੍ਰਾਈਸਿਸ ਹੈ ਉਹ ਸਾਫ਼ ਨਜ਼ਰ ਆ ਰਿਹਾ ਹੈ। ਇਸ ਕਰਕੇ ਉਹ ਇਹ ਫੈਸਲਾ ਲੈ ਰਹੇ ਨੇ। ਤੇ ਉੱਥੇ ਆਬਾਦੀ ਘਟ ਹੋ ਰਹੀ ਹੈ, ਇਹ ਵੀ ਮੈਂ ਚਾਈਲਡ ਬਰਥ ਰੇਟ ਤੇ ਦੱਸ ਹੀ ਦਿੱਤਾ। ਤੇ ਜਿਹੜਾ ਹਿੰਦੀ ਬੋਲਦੇ ਇਲਾਕੇ ਹੈਗੇ ਆ ਪਾਪੂਲੇਸ਼ਨ ਕੰਟਰੋਲ ਦਾ ਜਿਹੜਾ ਆਪਾਂ ਕਹੀਏ ਤਾਨਾ ਕਹਿ ਲਈਏ ਜਾਂ ਫਿਰ ਮੁਹਾਵਰਾ ਕਹਿ ਲਈਏ ਤਾਂ ਇਹਨਾਂ ਤੇ ਲਾਗੂ ਹੋਣਾ ਚਾਹੀਦਾ। ਬਿਹਾਰ ਤੇ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਤੇ ਰਾਜਸਥਾਨ ਤੇ ਇਹ ਬੱਚੇ ਜੰਮੀ ਆਉਂਦੇ ਆ 5 ਬੰਦੇ, ਇਹਨਾਂ ਦੇ 4 ਬੱਚੇ 5 ਬੱਚੇ ਪਤਾ ਨਹੀਂ ਕਿੰਨੇ ਬੱਚੇ ਹੁੰਦੇ ਆ ਇਹਨਾਂ ਕੋਲ। ਉਹਨਾਂ ਨੇ ਲੋਕ ਸਭਾ ਸੀਟਾਂ ਵੀ ਤਾਂ ਵਧਾਉਣੀਆਂ ਨੇ ਨਾ ਭਾਈ ਆਪਣੀਆਂ ਫੇ। ਹਾਂ ਤੇ ਇਸ ਕਰਕੇ ਇਹ ਪੋਲਿਟੀਕਲ ਇਸ਼ੂ ਬਣ ਰਿਹਾ ਹੈਗਾ। ਹਾਲਾਂਕਿ ਇਹਦੇ ਤੇ ਮੈਂ ਇੱਕ ਚੀਜ਼ ਐਡ ਕਰ ਦਿੰਦਾ, ਜਿਹੜਾ ਬੱਚਿਆਂ ਵਾਲਾ ਪੂਰਾ ਮੈਟਰ ਹੈਗਾ ਇਹਨੂੰ ਕਮਿਊਨਲਾਈਜ਼ ਕਰਨ ਦੀ ਕੋਸ਼ਿਸ਼ ਵੀ ਆਰਐਸਐਸ ਵੱਲੋਂ ਕੀਤੀ ਜਾਂਦੀ ਹੈਗੀ ਆ। ਉਹ ਕਹਿੰਦੇ ਕਿ ਮੁਸਲਮਾਨ 12 ਬੱਚੇ ਪੈਦਾ ਕਰਦੇ ਨੇ। ਮੈਂ ਹੁਣ ਕੁਝ ਫੈਕਚੁਅਲ ਗੱਲ ਕਹਿ ਦਿੰਦਾ। ਜਿਵੇਂ ਜੰਮੂ ਕਸ਼ਮੀਰ ਹੈਗਾ, ਜੰਮੂ ਕਸ਼ਮੀਰ ਆਪਾਂ ਨੂੰ ਪਤਾ ਹੈਗਾ ਕਿ ਉੱਥੇ ਕਸ਼ਮੀਰ ਦੇ ਵਿੱਚ ਮੁਸਲਮਾਨਾਂ ਦੀ ਬਹੁਤਾਇਤ ਹੈਗੀ ਆ। ਤਕਰੀਬਨ 80 to 85% ਦੇ ਨੇੜੇ ਤੇੜੇ ਜਨਤਾ ਉੱਥੇ ਮੁਸਲਿਮ ਆਬਾਦੀ ਹੈਗੀ ਆ। ਲੇਕਿਨ ਉੱਥੇ ਚਾਈਲਡ ਬਰਥ ਰੇਟ ਆਪਾਂ ਨੂੰ ਪਤਾ ਕਿ 1.6% ਤੱਕ ਹੈਗਾ। 2% ਤਾਂ ਹੈ ਹੀ ਨਹੀਂ ਉੱਥੇ ਵੀ, 2.0 ਵੀ ਨਹੀਂ ਹੈ। ਤੇ ਜੇ ਆਪਾਂ ਗੱਲ ਕਰ ਲਈਏ ਬਿਹਾਰ ਦੀ, ਉੱਤਰ ਪ੍ਰਦੇਸ਼ ਦੀ, ਜਿੱਥੇ ਬਹੁ ਸੰਖਿਅਕ ਜਿਹੜੀ ਆਬਾਦੀ ਹੈਗੀ ਆ ਉਹ ਆਪਾਂ ਨੂੰ ਪਤਾ ਹੈਗੀ ਕਿ ਉੱਥੇ ਹਿੰਦੂਆਂ ਦੀ ਹੈਗੀ ਆ। ਫਿਰ ਵੀ ਉੱਥੇ ਜਿਹੜੀ ਚਾਈਲਡ ਬਰਥ ਰੇਟ ਹੈ ਉਹ 3 ਦੇ ਨੇੜੇ ਤੇੜੇ ਹੈਗੀ ਆ। ਤੇ ਮੈਂ ਇਹ ਮੰਨਦਾਗਾ ਕਿ ਜਿਹੜਾ ਇੱਕ ਕਿਸੇ ਰਿਲੀਜਨ ਨਾਲ ਰਿਲੇਟਡ ਨਹੀਂ ਬੱਚੇ ਜੰਮਣ ਵਾਲਾ ਸਾਰਾ ਮਾਮਲਾ,
ਇਹ ਅਨਪੜ੍ਹਤਾ ਨਾਲ ਰਿਲੇਟਡ ਹੈਗਾ। ਜਿੱਥੇ ਜੀ ਲੋਕ ਜ਼ਿਆਦਾ ਅਨਪੜ੍ਹ ਹੁੰਦੇ ਨੇ ਉਹ ਜ਼ਿਆਦਾ ਬੱਚੇ ਪੈਦਾ ਕਰਦੇ ਨੇ, ਉਹਨਾਂ ਨੂੰ ਲੱਗਦਾ ਕਿ ਸਾਡੇ ਜੇ ਬੱਚੇ ਜ਼ਿਆਦਾ ਹੋਣਗੇ ਤਾਂ ਜ਼ਿਆਦਾ ਲੇਬਰ ਕਰਨਗੇ, ਅਸੀਂ ਜ਼ਿਆਦਾ ਕਮਾਵਾਂਗੇ। ਉਹ ਇੱਕ ਗੱਲ ਹੁੰਦੀ ਹੈ, ਹੂੰ ਗਰੀਬੀ ਚੋਂ ਅਨਪੜ੍ਹਤਾ ਤੋਂ ਇਹ ਚੀਜ਼ ਨਿਕਲਦੀ ਹੈਗੀ ਆ। ਜੀ ਵੱਖ-ਵੱਖ ਐਂਗਲ ਹੁੰਦੇ ਨੇ, ਜੇਕਰ ਕਿਸੇ ਨੇ ਉਹਨੂੰ ਕਮਿਊਨਲਾਈਜ਼ ਕਰਨਾ ਹੈ ਆਪਣੇ ਫਾਇਦੇ ਲਈ ਉਹ ਕੀਤਾ ਜਾ ਸਕਦਾ ਹੈ, ਕੀਤਾ ਜਾਂਦਾ ਵੀ ਹੈ, ਤੇ ਜਿਹਨੇ ਉਹਦੇ ਚੋਂ ਆਪਣੇ ਰਾਜਸੀ ਫਾਇਦੇ ਦੇਖਣੇ ਨੇ ਉਹ ਦੇਖਦਾ ਹੈ। ਆਪਾਂ ਚਲੀਏ ਜੀ ਅਗਲੀ ਖਬਰ ਤੇ। ਕਹਿੰਦੇ 64 ਸਾਲ ਬਾਅਦ ਰਮਜ਼ਾਨ ਦੇ ਜੁਮੇ ਦੇ ਉੱਪਰ ਹੀ ਹੋਲੀ ਆ ਰਹੀ ਹੈ, ਪਰ ਜੋਗੀ ਸਾਹਿਬ ਹਟਦੇ ਨਹੀਂ ਆਪਣੇ ਆਪ ਨੂੰ ਸਨਾਤਨੀ ਪੂਰਨ ਤੌਰ ਤੇ ਸਾਬਤ ਕਰਨ ਦੇ ਲਈ, ਆਰਐਸਐਸ ਦੇ ਸਭ ਤੋਂ ਤਕੜੇ ਸੇਵਕ ਬਣਨ ਦੇ ਨਾਤੇ ਕੀ ਕਹੋਗੇ ਉਹਨਾਂ ਦੇ ਇਸ ਬਿਆਨ ਤੇ ਕਿ ਜੁਮਾ ਪੜਨ ਜਾਣ ਦੀ ਜਾਂ ਬਾਹਲੀ ਲੋੜ ਨਹੀਂ ਹੈ? ਕਹਿੰਦੇ ਦੇਖੋ, ਜਿਹੜਾ ਇਸ ਵਾਰ ਤਿਉਹਾਰ ਆ ਰਿਹਾ ਹੋਲੀ ਦਾ, ਇਹ ਜੁਮੇ ਦੇ ਦਿਨ ਪੈ ਰਿਹਾਗਾ ਤੇ ਤੁਸੀਂ ਜਿਵੇਂ ਦੱਸਿਆ ਕਿ 64 ਸਾਲ ਬਾਅਦ ਇਹ ਏਦਾਂ ਦਾ ਹੋ ਰਿਹਾਗਾ। ਤੇ ਇਸ ਤੋਂ ਬਾਅਦ ਲਗਾਤਾਰ ਕਮਿਊਨਲਾਈਜੇਸ਼ਨ ਉੱਤਰ ਪ੍ਰਦੇਸ਼ ਤੇ ਬਿਹਾਰ 'ਚ ਜਾਰੀ ਹੋ ਗਈ ਹੈਗੀ ਆ, ਬੀਜੇਪੀ ਵੱਲੋਂ ਕੀਤੀ ਜਾ ਰਹੀ ਹੈਗੀ ਆ। ਤੁਸੀਂ ਯਾਦ ਕਰੋ ਕੁਝ ਦਿਨ ਪਹਿਲਾਂ ਸੰਭਲ ਦੇ ਜਿਹੜੇ ਸੀਓ ਸੀਗੇ, ਪੁਲਿਸ ਦੇ ਅਧਿਕਾਰੀ ਸੀਗੇ ਅਨੂਪ ਚੌਧਰੀ, ਉਹਨਾਂ ਦਾ ਇੱਕ ਬਿਆਨ ਆਇਆ ਸੀ। ਉਹਨਾਂ ਨੇ ਕਿਹਾ ਸੀਗਾ ਕਿ ਭਾਈ ਮੁਸਲਮਾਨੋ, ਤੁਸੀਂ ਹੋਲੀ ਵਾਲੇ ਦਿਨ ਬਾਹਰ ਨਾ ਨਿਕਲਿਓ। ਸਾਲ 'ਚ 52 ਦਿਨ ਜੁਮਾ ਆਉਂਦਾ ਹੈਗਾ, ਹੋਲੀ ਸਾਲ 'ਚ ਇੱਕ ਦਿਨ ਆਉਂਦੀ ਹੈਗੀ ਆ। ਜੇ ਤੁਸੀਂ ਬਾਹਰ ਨਿਕਲੋਗੇ ਤੁਹਾਡੇ ਤੇ ਕੋਈ ਰੰਗ ਪਾ ਦੂਗਾ, ਤੇ ਇਸ ਕਰਕੇ ਤੁਸੀਂ ਆਪਣੇ ਘਰੇ ਹੀ ਰਹੋ। ਇੱਕ ਦਿਨ ਤੁਸੀਂ ਇੱਕ ਜੁਮੇ ਦੀ ਨਮਾਜ਼ ਰਹਿਣ ਦਿਓ। ਇਹ ਗੱਲ ਉਹਨਾਂ ਨੇ ਕਹੀ ਸੀ। ਉਸ ਨੂੰ ਹੀ ਯੋਗੀ ਆਦਿੱਤਿਆਨਾਥ ਨੇ ਚੁੱਕ ਲਿਆ, ਕਿਉਂਕਿ ਉਹ ਸੋਸ਼ਲ ਮੀਡੀਆ ਤੇ ਆਰਐਸਐਸ ਬੀਜੇਪੀ ਨੇ ਖਾਸੀ ਪ੍ਰਚਾਰੀ, ਤੇ ਯੋਗੀ ਜੀ ਆਦਿੱਤਿਆਨਾਥ ਨੇ ਵੀ ਉਸੇ ਟੋਨ ਤੇ ਕਿਹਾਗਾ ਕਿ ਬਾਲੀ ਲੋੜ ਨਹੀਂ ਹੈ ਮੁਸਲਮਾਨਾਂ ਨੂੰ ਨਮਾਜ਼ ਨੂੰ ਅਦਾ ਕਰਨ ਦੀ ਹੋਲੀ ਵਾਲੇ ਦਿਨ, ਉਹ ਆਪਣੇ ਘਰੇ ਹੀ ਰਹਿਣ। ਤੇ ਇਹ ਗੱਲ ਉਹਨਾਂ ਨੇ ਕਹੀ ਹੈਗੀ ਆ। ਤੇ ਮੈਨੂੰ ਲੱਗਦਾ ਕਿ ਪੂਰਾ ਇਹਨੂੰ ਕਮਲਾਈਜ਼ ਕਰਨ ਦੀ ਕੋਸ਼ਿਸ਼ ਹੈ। ਇਹ ਇਸੇ ਕਿਸਮ ਦੀ ਖਬਰ ਬਿਹਾਰ ਤੋਂ ਵੀ ਆਈ। ਬਿਹਾਰ ਦੇ ਵਿੱਚ ਵੀ ਜਿਹੜੇ ਬੀਜੇਪੀ ਦੇ ਵਿਧਾਇਕ ਹੈਗੇ ਆ, ਉਹਨਾਂ ਨੇ ਵੀ ਇਸੇ ਕਿਸਮ ਦਾ, ਉਹਨਾਂ ਦਾ ਨਾਮ ਹੈ ਹਰੀਭੂਸ਼ਣ ਬਚੋਲ, ਉਹ ਵੀ ਹਿੰਦੂਤਵਾ ਦੇ ਖਾਸੇ ਐਗਰੈਸਿਵ ਸਪੀਕਰ ਨੇ। ਉਹਨਾਂ ਨੇ ਵੀ ਇਹ ਕਿਹਾ ਕਿ ਸਾਲ 'ਚ 52 ਦਿਨ ਜੁਮਾ ਹੁੰਦਾ ਹੈਗਾ, ਤੁਸੀਂ ਇਸ ਵਾਰ ਮੁਸਲਮਾਨੋ ਨਮਾਜ਼ ਨਾ ਅਦਾ ਕਰਿਓ, ਆਪਣੇ ਘਰਾਂ ਤੋਂ ਬਾਹਰ ਨਾ ਨਿਕਲਿਓ। ਹਾਲਾਂਕਿ ਉੱਥੇ ਜਿਹੜਾ ਲੀਡਰ ਆਫ ਆਪੋਜੀਸ਼ਨ ਹੈ ਤੇਜਸਵੀ ਯਾਦਵ, ਉਹਦੀ ਇੱਕ ਸਟਰੋਂਗ ਰਿਐਕਸ਼ਨ ਆਈ ਹੈ। ਉਹਨਾਂ ਨੇ ਕਿਹਾ ਕਿ ਇਹਨਾਂ ਦੇ ਪਿਓ ਦਾ ਰਾਜ ਥੋੜੀ ਨਾ ਹੈ ਕਿ ਇਹ ਜੋ ਕੁਝ ਕਰ ਰਹੇ ਨੇ ਉਹਦੇ ਤੋਂ ਚੀਜ਼ਾਂ ਵਾਪਰਨਗੀਆਂ। ਉਹਨਾਂ ਨੇ ਕਿਹਾ ਕਿ ਮੁਸਲਮਾਨਾਂ ਨੂੰ ਸ਼ਰੇਆਮ ਟਾਰਗੇਟ ਕੀਤਾ ਜਾ ਰਿਹਾ ਹੈਗਾ, ਤੇ ਜਿਹੜੇ ਸੀਐਮ ਸਾਹਿਬ ਹੈਗੇ ਨਿਤੀਸ਼ ਕੁਮਾਰ ਬਿਹਾਰ ਦੇ ਵਿੱਚ, ਉਹ ਚੁੱਪ ਨੇ, ਤੇ ਇਹ ਗੱਲ ਨਿਕਲ ਕੇ ਆ ਰਹੀ ਹੈਗੀ। ਜੀ ਸੋ ਜੇਕਰ ਅਗਲੀ ਖਬਰ ਤੇ ਚੱਲੀਏ ਤਾਂ ਕਹਿੰਦੇ ਕੱਲ ਚੈਂਪੀਅਨਸ ਟਰਾਫੀ ਜਿਹੜੀ ਕ੍ਰਿਕਟ ਦੀ ਹੁੰਦੀ ਹੈ ਉਹ ਭਾਰਤ ਜਿੱਤ ਜਾਂਦਾ ਹੈ ਨਿਊਜ਼ੀਲੈਂਡ ਨੂੰ ਹਰਾ ਕੇ। ਇੱਕ ਪਾਸੇ ਤਾਂ ਦੇਸ਼ ਬਹੁਤ ਚਾਅ ਦੇ ਨਾਲ ਇਸ ਦੀ ਖੁਸ਼ੀ ਮਨਾ ਰਿਹਾ ਸੀ, ਕਿਉਂਕਿ ਭਾਰਤ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਦੇਖੀ ਤੇ ਪ੍ਰਚਾਰੀ ਜਾਂਦੀ ਹੈ ਕ੍ਰਿਕਟ, ਇੱਕ ਚੰਗੀ ਸਰਕਸ ਹੈ। ਤੇ ਦੂਸਰੇ ਪਾਸੇ ਇਸੇ ਜਿੱਤ ਤੋਂ ਬਾਅਦ ਦੰਗੇ ਹੋ ਗਏ ਨੇ, ਸੰਪਰਦਾਇਕ ਦੰਗੇ। ਇਹ ਕਿੱਥੇ ਹੋਏ ਨੇ ਤੇ ਇਹਦਾ ਮੁੱਢ ਕਿੱਦਾਂ ਵੱਜਿਆ, ਕੀ ਕਾਰਨ ਰਿਹਾ? ਦੇਖੋ ਗੁਰਪ੍ਰੀਤ, ਤੁਸੀਂ ਸੋਹਣੀ ਗੱਲ ਕਹੀ ਹੈ, ਸਰਕਸ ਦੱਸਿਆਗਾ ਇਹਨੂੰ ਜੇ ਆਪਾਂ ਜੀ ਥੋੜਾ ਹੋਰ ਅੱਗੇ ਜਾ ਕੇ ਵੀ ਮੈਂ ਗੱਲ ਕਰ ਲਵਾਂ। ਦੇਖੋ, ਇੰਡੀਅਨ ਨੈਸ਼ਨਲਿਜ਼ਮ ਦੇ ਪ੍ਰੋਜੈਕਟ ਨੂੰ ਪੂਰਾ ਕਰਨ ਤੇ ਤਿੰਨ ਚਾਰ ਚੀਜ਼ਾਂ ਦਾ ਬਹੁਤ ਵੱਡਾ ਯੋਗਦਾਨ ਹੈਗਾ। ਇੱਕ ਤਾਂ ਬਾਲੀਵੁੱਡ ਦਾ ਯੋਗਦਾਨ ਹੈਗਾ, ਇੱਕ ਕ੍ਰਿਕਟ ਜੀ ਦਾ ਯੋਗਦਾਨ ਹੈਗਾ, ਇੱਕ ਹਿੰਦੀ ਭਾਸ਼ਾ ਦਾ ਯੋਗਦਾਨ ਹੈਗਾ। ਇੱਕ ਦੋ ਜੀ ਹੋਰ ਚੀਜ਼ਾਂ ਨੇ ਜਿਨ੍ਹਾਂ ਕਰਕੇ ਜਿਹੜਾ ਇੰਡੀਅਨ ਨੈਸ਼ਨਲਿਜ਼ਮ ਜਿਹੜਾ ਪ੍ਰੋਜੈਕਟ ਹੈਗਾ ਉਹ ਸਿਰੇ ਚੜਾਇਆ ਗਿਆ ਹੈਗਾ। ਤੇ ਮੈਨੂੰ ਲੱਗਦਾ ਕਿ ਇੰਡੀਅਨ ਨੈਸ਼ਨਲ ਕ੍ਰਿਕਟ ਬਹੁਤ ਜ਼ਰੂਰੀ ਹੈਗਾ ਇੰਡੀਅਨ ਨੈਸ਼ਨਲਿਜ਼ਮ ਨੂੰ ਅੱਗੇ ਫਲੋਰਿਸ਼ ਕਰਾਉਣ ਵਾਸਤੇ। ਹਾਲਾਂਕਿ ਉਹ ਜਿੰਗੋਇਜ਼ਮ ਚ ਕਦੋਂ ਬਦਲ ਜਾਂਦਾ, ਗੁੰਡਾਗਰਦੀ ਚ ਕਦੋਂ ਬਦਲ ਜਾਂਦਾ ਹੈਗਾ ਇੰਡੀਅਨ ਨੈਸ਼ਨਲਿਜ਼ਮ, ਉਹ ਆਪਾਂ ਇਹ ਖਬਰ ਤੋਂ ਦੇਖ ਹੀ ਰਹੇ ਹਾਂ। ਇਹ ਘਟਨਾ ਹੈਗੀ ਆ ਮੱਧ ਪ੍ਰਦੇਸ਼ ਦੀ, ਮੱਧ ਪ੍ਰਦੇਸ਼ ਦੇ ਮਊ ਸ਼ਹਿਰ ਦੀ ਘਟਨਾ ਹੈਗੀ ਆ। ਉੱਥੇ ਕੀ ਹੋਇਆ ਕਿ ਉੱਥੇ ਜਦੋਂ ਇੰਡੀਆ ਦੁਬਈ ਦੇ ਵਿੱਚ ਜਿਹੜੀ ਚੈਂਪੀਅਨਸ ਟਰਾਫੀ ਹੋ ਰਹੀ ਸੀ, ਉੱਥੇ ਆਪਣਾ ਮੈਚ ਜਿੱਤੀ ਹੈਗੀ ਆ ਨਿਊਜ਼ੀਲੈਂਡ ਦੇ ਅਗੇਂਸਟ। ਉੱਥੇ ਮਊ ਸ਼ਹਿਰ ਦੇ ਜਿਹੜੇ ਹਿੰਦੂਤਵਾ ਦੇ ਗਰੁੱਪ ਸੀਗੇ, ਬਜਰੰਗ ਦਲ ਵਗੈਰਾ, ਉਹ ਮੁਸਲਮਾਨਾਂ ਦੇ ਮੁਹੱਲੇ 'ਚ ਐਂਟਰ ਕਰ ਜਾਂਦੇ ਨੇ। ਉੱਥੇ ਇੱਕ ਮਸਜਿਦ ਪੈਂਦੀ ਹੈਗੀ ਆ, ਉੱਥੇ ਨਮਾਜ਼ ਹੋ ਰਹੀ ਸੀ। ਜਦੋਂ ਨਮਾਜ਼ ਪੂਰੀ ਹੋਈ, ਉੱਥੇ ਜਿਹੜੇ ਸੂਤਲੀ ਬੰਬ ਹੁੰਦੇ ਆ ਨਾ, ਜਿਹੜੇ ਆਪਣੇ ਪਟਾਕੇ ਹੁੰਦੇ ਆ, ਉਹ ਉਹਨਾਂ ਜੀ ਨੇ ਬੰਬ ਮਸਜਿਦ ਦੇ ਅੰਦਰ ਸੁੱਟੇ ਹਿੰਦੂਤਵਾ ਵਾਲੇ ਗਰੁੱਪਾਂ ਨੇ। ਫਿਰ ਉਹਦਾ ਰਿਐਕਸ਼ਨ ਵੀ ਆਇਆ, ਮੁਸਲਮਾਨਾਂ ਨੇ ਉਹਨਾਂ ਤੇ ਪਥਰਾ ਕੀਤਾ, ਉਹਨਾਂ ਨੂੰ ਫੜ ਕੇ ਕੁੱਟਿਆ ਵੀ। ਉਸ ਤੋਂ ਬਾਅਦ ਫਿਰ ਉਹ ਦੰਗੇ 'ਚ ਤਬਦੀਲ ਹੋ ਗਿਆ। ਹਿੰਦੂਤਵਾ ਵਾਲੇ ਜਿੰਨੇ ਵੀ ਸੰਗਠਨ ਹੈਗੇ, ਬਜਰੰਗ, ਆਰਐਸਐਸ, ਇਹ ਸਾਰੇ ਬਾਹਰ ਨਿਕਲੇ ਤੇ ਇਹਨਾਂ ਨੇ ਮੁਸਲਮਾਨਾਂ ਦੇ ਜਿਹੜੇ ਦੁਕਾਨਾਂ ਸੀਗੀਆਂ, ਰੇਹੜੀਆਂ ਸੀਗੀਆਂ, ਬਾਈਕਾਂ ਸੀਗੀਆਂ, ਮੁਸਲਮਾਨ ਮੁਹੱਲੇ ਦੇ ਵਿੱਚ ਇਹਨਾਂ ਨੇ ਆਗਜ਼ਨੀ ਕਰ ਦਿੱਤੀ। ਤੇ ਘਟਨਾਕ੍ਰਮ ਹੈ। ਤੇ ਉਸ ਤੋਂ ਬਾਅਦ ਉੱਥੇ ਆਰਮੀ ਵਗੈਰਾ ਬੁਲਾ ਦਿੱਤੀ ਗਈ। 300 ਤੋਂ ਜ਼ਿਆਦਾ ਸਿਕਿਉਰਿਟੀ ਫੋਰਸਿਸ ਦੇ ਜਵਾਨ, ਆਰਮੀ ਵਾਲੇ ਉੱਥੇ ਮੌਜੂਦ ਸਨ।
ਤੇ ਉੱਥੇ ਜਿਹੜੀ ਗ੍ਰਿਫਤਾਰੀ ਦੀ ਖਬਰਾਂ ਆ ਰਹੀਆਂ ਨੇ, ਉਹ ਜ਼ਿਆਦਾਤਰ ਆਪਾਂ ਨੂੰ ਪਤਾ 12 ਜਣੇ ਗ੍ਰਿਫਤਾਰ ਕਰੇ ਗਏ ਨੇ, ਉਹਨਾਂ ਚੋਂ ਜ਼ਿਆਦਾਤਰ ਜਿਹੜੇ ਮੁਸਲਮਾਨ ਨੇ, ਤੇ ਆਪਾਂ ਨੂੰ ਪਤਾ ਹੈ ਕਿ ਮੁਸਲਮਾਨਾਂ ਦੇ ਮੁਹੱਲੇ ਦੇ ਵਿੱਚ ਜਾ ਕੇ ਦੰਗਾ ਹੁੰਦਾ ਹੈ, ਉਹਨਾਂ ਦੀਆਂ ਦੁਕਾਨਾਂ ਸਾੜੀਆਂ ਜਾਂਦੀਆਂ ਨੇ, ਆਖਰ ਚ ਗ੍ਰਿਫਤਾਰੀ ਵੀ ਉਹਨਾਂ ਦੀ ਹੁੰਦੀ ਹੈ। ਜਿਵੇਂ ਮੈਂ ਕਹਿ ਰਿਹਾ ਸੀਗਾ ਨਾ ਕਿ ਜਿਹੜਾ ਇੰਡੀਅਨ ਨੈਸ਼ਨਲਿਜ਼ਮ ਦਾ ਜਿਹੜਾ ਪ੍ਰੋਜੈਕਟ ਹੈ ਕ੍ਰਿਕਟ ਰਾਹੀਂ, ਉਹ ਕਦੋਂ ਜਿੰਗੋਇਜ਼ਮ ਯਾਨੀ ਕਿ ਗੁੰਡਾਗਰਦੀ ਚ ਆਪਾਂ ਕਹੀਏ ਕਿ ਉਹ ਬਦਲ ਜਾਂਦਾਗਾ, ਤੇ ਗੁੰਡਾ ਤੰਤਰ ਚ ਤਬਦੀਲ ਹੋ ਜਾਂਦਾਗਾ, ਉਹਦਾ ਪਤਾ ਹੀ ਨਹੀਂ ਲੱਗਦਾ। ਤੇ ਜਿਹੜਾ ਇਹ ਸਾਰਾ ਪ੍ਰੋਜੈਕਟ ਹੈ ਇਹਨਾਂ ਦਾ ਇੰਡੀਅਨ ਨੈਸ਼ਨਲਿਜ਼ਮ ਦਾ, ਇਹ ਕਿਤੇ ਨਾ ਕਿਤੇ ਮਾਈਨੋਰਿਟੀਜ਼ ਵਾਸਤੇ ਬਹੁਤ ਖਤਰਨਾਕ ਹੈਗਾ। ਇਹ ਮੁਸਲਮਾਨਾਂ ਨੂੰ ਪਾਕਿਸਤਾਨੀ ਬਣਾ ਕੇ ਹੀ ਦੇਖਦੇ ਨੇ। ਮਤਲਬ ਉੱਥੋਂ ਦੇ ਮੈਂ ਜਿਹੜੇ ਇਮਾਮ ਸਾਹਿਬ ਹੈਗੇ ਉਸ ਮਸਜਿਦ ਦੇ, ਉਹਨਾਂ ਦਾ ਮੈਂ ਕਿਤੇ ਨਾ ਕਿਤੇ ਇੱਕ ਬਿਆਨ ਸੁਣ ਰਿਹਾ ਸੀ। ਉਹ ਕਹਿੰਦੇ ਕਿ ਯਾਰ ਸਾਡੇ ਇੰਡੀਅਨ ਹੋਣ ਤੇ ਹੀ ਡਾਊਟ ਕੀਤਾ ਜਾ ਰਿਹਾ ਹੈਗਾ, ਇਸ ਕਰਕੇ ਸਾਡੇ ਜਦੋਂ ਇੰਡੀਆ ਕੋਈ ਵੀ ਮੈਚ ਜਿੱਤ ਜਾਂਦਾ ਕ੍ਰਿਕਟ ਦਾ, ਸਾਡੇ ਮੁਹੱਲੇ ਚ ਆ ਕੇ ਇਹ ਆਤਿਸ਼ਬਾਜ਼ੀ ਕਰਦੇ ਨੇ, ਸਾਡੇ ਘਰਾਂ ਚ, ਸਾਡੇ ਮਸਜਿਦਾਂ ਚ ਆ ਕੇ ਆਤਿਸ਼ਬਾਜ਼ੀ ਕਰਦੇ ਨੇ। ਇਹ ਸਟੇਟਮੈਂਟ ਬਹੁਤ ਵੱਡੀ ਹੈਗੀ ਹੈ, ਯਾਨੀ ਕਿ ਕਿਤੇ ਨਾ ਕਿਤੇ ਮੁਸਲਮਾਨਾਂ ਨੂੰ ਪਾਕਿਸਤਾਨੀ ਸਾਬਿਤ ਕਰਦੇ ਨੇ। ਇਹਨਾਂ ਦੇ ਇਹ ਬੇਸਿਕਲੀ ਇਹ ਅੱਜ ਦੇ ਟਾਈਮ ਆਰਐਸਐਸ ਨੇ, ਬੀਜੇਪੀ ਦੀ ਆਈਡੀਓਲੋਜੀ ਨੇ ਇਹਨਾਂ ਨੂੰ ਇਸ ਕਿਸਮ ਨਾਲ ਢਾਲ ਦਿੱਤਾ ਹੈਗਾ ਕਿ ਇਹਨਾਂ ਨੇ ਜੇ ਆਪਣਾ ਨੈਸ਼ਨਲਿਜ਼ਮ ਦਿਖਾਣਾ ਹੈਗਾ, ਖਾਸ ਕਰ ਹਿੰਦੂਤਵਾ ਫੋਰਸਿਸ ਨੇ, ਆਪਾਂ ਕਹੀਏ ਕਿ ਜਿਨ੍ਹਾਂ ਦੀ ਸੰਖਿਆ ਜ਼ਿਆਦਾ ਹੈ, ਜਿਨ੍ਹਾਂ ਦੀ ਗਿਣਤੀ ਜ਼ਿਆਦਾ ਹੈ, ਉਹਨਾਂ ਨੇ, ਤੇ ਉਹ ਕਮ ਗਿਣਤੀ ਦੇ ਲੋਕਾਂ ਨੂੰ ਉਹ ਟਾਰਗੇਟ ਕਰਦੇ ਨੇ, ਉਹਨਾਂ ਦੀ ਨੈਸ਼ਨਲਿਟੀ ਤੇ ਕੁਐਸਚਨ ਕਰਦੇ ਨੇ ਕਿ ਤੁਸੀਂ ਦੱਸੋ ਤੁਸੀਂ ਹਿੰਦੁਸਤਾਨੀ ਹੋ ਜਾਂ ਨਹੀਂ ਹੋ, ਤੁਸੀਂ ਤਾਂ ਪਾਕਿਸਤਾਨੀ ਹੋ। ਇਸੇ ਕਰਕੇ ਇਸ ਕਿਸਮ ਦੀ ਜੈ ਸ਼੍ਰੀ ਰਾਮ ਬੋਲ ਕੇ ਦਿਖਾਓ, ਧੱਕੇ ਦੇ ਨਾਲ ਬਹੁਤ ਸਾਰੀਆਂ ਵੀਡੀਓ ਸਾਹਮਣੇ ਆਉਂਦੀਆਂ ਨੇ ਜਿਹਦੇ ਚ ਫੋਰਸ ਕੀਤਾ ਜਾਂਦਾ ਹੈ ਕਿ ਜੈ ਸ਼੍ਰੀ ਰਾਮ ਬੋਲ, ਕੁੱਟਿਆ ਜਾਂਦਾ ਸਿਰਫ ਇੱਕ ਇਹ ਸਲੋਗਨ ਬੁਲਵਾਉਣ ਦੇ ਲਈ। ਹਾਂ, ਕੁੱਟਿਆ ਜਾਂਦਾਗਾ। ਆਪਾਂ ਨੂੰ ਪਤਾ ਹੈ ਕਿ ਰਾਮ ਨਵਮੀ ਦੇ ਜਿੰਨੇ ਵੀ ਜਲੂਸ ਅੱਜ ਕੱਲ ਨਿਕਲਦੇ ਨੇ, ਉਹ ਸਾਰੇ ਮੁਸਲਮਾਨ ਮੁਹੱਲਿਆਂ ਦੇ ਵਿੱਚੋਂ ਨਿਕਲਦੇ ਨੇ, ਤੇ ਉੱਥੇ ਮੁਸਲਮਾਨਾਂ ਦੀ ਮਸਜਿਦਾਂ ਤੇ ਇਹ ਜਿਹੜੇ ਬਜਰੰਗ ਦਲ ਵਗੈਰਾ ਵਾਲੇ ਜਿਹੜੇ ਗੁੰਡਾ ਟਾਈਪ ਐਲੀਮੈਂਟ ਹੈਗੇ ਹਿੰਦੂਤਵਾ ਦੇ, ਉਹ ਮਸਜਿਦਾਂ ਦੇ ਅੰਦਰ ਵੀ ਵੜ ਜਾਂਦੇ ਨੇ, ਤੇ ਉੱਥੇ ਜਿਹੜਾ ਉਹਨਾਂ ਦਾ ਝੰਡਾ ਹੁੰਦਾ ਹੈ, ਮਸਜਿਦ ਦਾ ਜਿਹੜਾ ਝੰਡਾ ਹੁੰਦਾ ਇਸਲਾਮ ਦਾ, ਉਹਨੂੰ ਉਤਾਰ ਕੇ ਇਹ ਭਗਵਾ ਝੰਡਾ ਵੀ ਲਹਿਰਾਉਂਦੇ ਨੇ ਉੱਥੇ। ਇਹਨਾਂ ਨੇ, ਤੁਸੀਂ ਹਿੰਦੂਤਵਾ ਵਾਲੇ ਦੇ ਜਿਹੜੇ ਗੁੰਡੇ ਨੇ, ਉਹਨਾਂ ਤੇ ਤੁਸੀਂ ਦੇਖੋਗੇ, ਚਾਹੇ ਹਿੰਦੂਆਂ ਦੇ ਤਿਉਹਾਰ ਹੋਣ, ਉਦਣ ਵੀ ਇਹਨਾਂ ਨੇ ਦੰਗੇ ਕਰਨੇ, ਮੁਸਲਮਾਨਾਂ ਦੇ ਮੁਹੱਲੇ ਦੇ ਵਿੱਚ ਜਾ ਕੇ ਇੰਡੀਆ ਕੋਈ ਮੈਚ ਜੇ ਉਦਣ ਵੀ ਕਰਨੇ। ਇਹ ਟ੍ਰੈਂਡ ਆਪਾਂ ਨੂੰ ਫੜਨੇ ਪੈਣਗੇ। ਉਸ ਤੋਂ ਬਾਅਦ ਹੀ ਆਪਾਂ ਨੂੰ ਸਮਝ ਆਊਗਾ ਕਿ ਇਹ ਕਿੰਨੇ ਲਾਰਜਰ ਸਕੇਲ ਤੇ ਇਹ ਚੀਜ਼ਾਂ ਕਰ ਰਹੇ ਨੇ ਅਗਲੇ। ਦੂਸਰੇ ਪਾਸੇ ਇਹ ਵੀ ਚੀਜ਼ ਹੈ ਨਾ, ਜੇਕਰ ਇਹ ਇਹੋ ਜਿਹੀਆਂ ਚੀਜ਼ਾਂ ਕਰ ਰਹੇ ਨੇ, ਕਿ ਇਹਨਾਂ ਨੇ ਮੁਹੰਮਦ ਸ਼ਮੀ ਦੇ ਘਰ ਦੇ ਬਾਹਰ ਜਿਸ ਤਰੀਕੇ ਦੇ ਨਾਲ ਮੁਸਲਮਾਨ ਵੀਰ ਤਿਰੰਗਾ ਲੈ ਕੇ ਨਾਅਰੇਬਾਜ਼ੀ ਕਰ ਰਹੇ ਸੀ, ਮੁਹੰਮਦ ਸ਼ਮੀ ਦੇ ਪਰਿਵਾਰ ਦੇ ਵਿੱਚੋਂ ਬਹੁਤ ਸਾਰੇ ਲੋਕ ਸੀ, ਕਿ ਇਹਨਾਂ ਨੇ ਉਹ ਤਸਵੀਰਾਂ ਨਹੀਂ ਦੇਖੀਆਂ ਹੋਣਗੀਆਂ। ਬਹੁਤ ਸਾਰੇ ਲੋਕ ਤਾਂ ਇੱਥੋਂ ਤੱਕ ਕਹਿ ਰਹੇ ਸੀ ਕਿ ਜਿਸ ਟੂਰਨਾਮੈਂਟ ਦੇ ਵਿੱਚ, ਵੱਡੇ ਟੂਰਨਾਮੈਂਟ ਦੇ ਵਿੱਚ ਮੁਹੰਮਦ ਸ਼ਮੀ ਖੇਡਦਾ ਹੈ, ਉਹ ਸਾਰੇ ਟੂਰਨਾਮੈਂਟ ਭਾਰਤ ਹਾਰ ਜਾਂਦਾ ਹੈ। ਤੁਸੀਂ ਦੇਖ ਸਕਦੇ ਹੋ ਕਿ ਕਿੱਥੇ ਤੱਕ ਜਾ ਕੇ ਸੋਚ ਟਾਰਗੇਟ ਕਰਦੀ ਹੈ ਕਿ ਭਾਈ ਜੇਕਰ ਇੱਕ ਮੁਸਲਿਮ ਪਲੇਅਰ ਵੀ ਖੇਡ ਰਿਹਾ ਟੀਮ ਦੇ ਵਿੱਚ ਤਾਂ ਉਹ ਵੀ ਸਾਡੀ ਹਾਰ ਦਾ ਕਾਰਨ ਬਣ ਸਕਦਾ ਹੈ। ਇਹ ਕਿਸੇ ਵੀ ਟੌਪਿਕ ਨੂੰ, ਕਿਸੇ ਵੀ ਗੱਲ ਨੂੰ ਇੰਨੇ ਸੋਹਣੇ ਤਰੀਕੇ ਨਾਲ ਕਮਿਊਨਲਾਈਜ਼ ਕਰ ਲੈਂਦੇ ਨੇ ਕਿ ਉਹ ਬੰਦੇ ਤੋਂ ਤੋੜ ਨਹੀਂ ਲੱਭਦਾ। ਕਈ ਵਾਰੀ ਆਹ ਹਰਕਤਾਂ ਕਰਦੇ ਨੇ ਇਹ। ਦੇਖੋ, ਤੁਸੀਂ ਜੇ ਦੇਖੋਗੇ ਕਿ ਮੁਹੰਮਦ ਸ਼ਮੀ ਨੂੰ ਕਿੰਨੀ ਵਾਰ ਟ੍ਰੋਲ ਕੀਤਾ ਗਿਆ ਹੈਗਾ, ਉਹ ਇੱਕ ਆਪਣੇ ਕੋਲ ਪਿਆਗਾ। ਤੇ ਜਿਹੜੇ ਸਿੱਖ ਖਿਡਾਰੀ ਨੇ, ਜਿਨ੍ਹਾਂ ਚ ਅਰਸ਼ਦੀਪ ਹੈਗਾ, ਉਹਨੂੰ ਕਿੰਨਾ ਬੁਰੀ ਤਰੀਕੇ ਨਾਲ ਟ੍ਰੋਲ ਕੀਤਾ ਗਿਆ ਸੀਗਾ, ਇੱਕ ਕੈਚ ਛੱਡਣ ਦੇ ਬਦਲੇ। ਹਾਂ, ਹਰਭਜਨ ਤੋਂ ਵੀ ਪਿਛਲੇ ਦਿਨੀ ਟਵਿੱਟਰ ਤੇ ਖਾਲਿਸਤਾਨ ਮੁਰਦਾਬਾਦ ਇਸ ਕਿਸਮ ਦੇ ਨਾਰੇ ਲਵਾਉਣ ਵਾਸਤੇ ਉਹਨਾਂ ਦੇ ਅਗੇਂਸਟ ਕੈਂਪੇਨ ਚਲਾਇਆ ਗਿਆ ਸੀਗਾ। ਤੇ ਉਹ ਦੇਖੋ, ਉਹ ਖਾਲੀ ਮੁਸਲਮਾਨਾਂ ਤੱਕ ਉਹ ਸੀਮਿਤ ਨਹੀਂ ਹੈਗਾ ਕਿ ਉੱਥੋਂ ਤੱਕ ਹੀ ਉਹ ਚੀਜ਼ਾਂ ਕਰ ਰਹੇ ਨੇ, ਉਸ ਤੋਂ ਅੱਗੇ ਜਾ ਕੇ ਕਰਦੇ ਨੇ। ਉਹਨਾਂ ਦੇ ਜਿਹੜੀ ਬੇਸਿਕਲੀ 3-4 ਪੋਲੀਟੀਕਲ ਚੀਜ਼ਾਂ ਨੇ ਉਹਨਾਂ ਦੀਆਂ। ਇੱਕ ਤਾਂ ਨੈਸ਼ਨਲਿਜ਼ਮ ਵਾਲਾ, ਉਹਦੇ ਵਾਸਤੇ ਉਹ ਮਾਈਨੋਰਿਟੀਜ਼ ਨੂੰ ਟਾਰਗੇਟ ਕਰਦੇ ਨੇ। ਇੱਕ ਉਹਨਾਂ ਦਾ ਜਿਹੜਾ ਪੂਰਾ ਰਿਲੀਜੀਅਸ ਹੇਟਰਡ ਹੈਗਾ, ਕਮਿਊਨਲ ਹੇਟਰਡ ਹੈਗਾ, ਉਹਦੇ ਵਾਸਤੇ ਮੁਸਲਮਾਨਾਂ ਨੂੰ ਜਾਂ ਸਿੱਖਾਂ ਨੂੰ ਟਾਰਗੇਟ ਕਰਦੇ ਨੇ। ਤੇ ਉਸੇ ਵੀ ਕਿੱਡੀ ਵੱਡੀ ਹਸਤੀ ਹੋਵੇ। ਆਪਾਂ ਨੂੰ ਪਤਾ ਹੈ ਕਿ ਮੁਸਲਮਾਨਾਂ 'ਚ ਜਿਹੜੇ ਸੈਲੀਬ੍ਰਿਟੀ ਹੈਗੇ, ਖਾਸ ਕਰ ਬਾਲੀਵੁੱਡ ਵਾਲੇ, ਉਹਨਾਂ ਨੂੰ ਕਿਸ ਹਿਸਾਬ ਨਾਲ ਟਾਰਗੇਟ ਕੀਤਾ ਜਾਂਦਾ ਹੈ। ਸੈਫ ਅਲੀ ਖਾਨ ਨੂੰ ਕਿੰਨਾ ਟਾਰਗੇਟ ਕੀਤਾ ਗਿਆ ਉਹਦੇ ਮੁੰਡੇ ਦੇ ਨਾਂ ਤੇ ਹੀ, ਜਾਂ ਫਿਰ ਕਰੀਨਾ ਕਪੂਰ ਨਾਲ ਵਿਆਹ ਕੀਤਾ ਉਸ ਤੇ, ਠੀਕ ਹੈ। ਤੇ ਜਿਹੜੇ ਜਿਵੇਂ ਇਹਨਾਂ ਨੂੰ ਕਟਰੀਨਾ ਕੈਫ ਤੋਂ ਕੋਈ ਦਿੱਕਤ ਨਹੀਂ। ਕਟਰੀਨਾ ਕੈਫ ਮੁਸਲਮਾਨ ਹੈਗੀ ਆ, ਉਹਨੇ ਹਿੰਦੂ ਨਾਲ ਸ਼ਾਦੀ ਕੀਤੀ, ਵਿੱਕੀ ਕੌਸ਼ਲ ਨਾਲ, ਐਕਟਰ ਨਾਲ, ਉਹਦੇ ਤੋਂ ਕੋਈ ਦਿੱਕਤ ਨਹੀਂ। ਪਰ ਇਹਨਾਂ ਨੂੰ ਕਰੀਨਾ ਕਪੂਰ ਤੋਂ ਬਹੁਤ ਦਿੱਕਤ ਹੁੰਦੀ ਹੈ ਕਿ ਇਹਨੇ ਸੈਫ ਅਲੀ ਖਾਨ ਨਾਲ ਸ਼ਾਦੀ ਕੀਤੀ। ਉਹਨੂੰ
ਬਹੁਤ ਜ਼ਿਆਦਾ ਟਰੋਲ ਕਰਦੇ ਨੇ ਤੇ ਟਾਰਗੇਟ ਕਰਦੇ ਨੇ। ਇਹ ਚੀਜ਼ਾਂ ਹੈਗੀਆਂ ਇਹਨਾਂ ਦੇ ਦਿਮਾਗਾਂ 'ਚ ਭਰੀਆਂ ਹੋਈਆਂ ਨੇ, ਤੇ ਇਹ ਇੱਕ ਇਹ ਨਹੀਂ ਕਿ ਤੁਸੀਂ ਕਹੋਗੇ ਇਹ ਨੈਚੁਰਲੀ ਹੁੰਦਾ। ਇਹ ਕਈ ਵਾਰ ਪਿੱਛੇ ਇੱਕ ਫੋਰਸ ਬੈਠੀ ਹੁੰਦੀ ਹੈ, ਜਿਹੜੇ ਕਿ ਜਥੇਬੰਦਕ ਫੋਰਸ ਹੁੰਦੀ ਹੈ ਪੂਰੀ, ਜਿਹੜੇ ਇਸ ਕਮਿਊਨਲ ਹੇਟਰਡ ਨੂੰ ਮੈਨੂਫੈਕਚਰ ਕਰਦੀ ਹੈਗੀ ਆ, ਮੀਡੀਆ ਰਾਹੀਂ, ਸੋਸ਼ਲ ਮੀਡੀਆ ਰਾਹੀਂ, ਆਪਣੀ ਆਈਟੀ ਸੈੱਲ ਰਾਹੀਂ, WhatsApp ਗਰੁੱਪਾਂ ਤੇ ਵਿੱਚ ਭੇਜਦੀ ਹੈਗੀ ਆ। ਇਹ ਏਦਾਂ ਦੀਆਂ ਘਟਨਾਵਾਂ ਨੂੰ ਚਿੰਨ੍ਹਿਤ ਕਰਦੇ ਨੇ ਤੇ ਉਹਨਾਂ ਦੇ ਵਿੱਚ ਮਿਸ ਇਨਫੋਰਮੇਸ਼ਨ ਫੈਲਾਉਂਦੇ ਨੇ, ਜਿਹਨੂੰ ਆਪਾਂ ਕਹੀਏ ਫੇਕ ਨਿਊਜ਼ ਫੈਲਾਉਂਦੇ ਨੇ, ਜਿਹਦੇ ਕਰਕੇ ਜਿਹੜਾ ਕਮਿਊਨਲ ਹੇਟਰਡ ਹੈਗਾ ਉਹ ਵਧੇ ਲੋਕਾਂ 'ਚ। ਜੀ ਇਹ ਜੀ ਸਾਰਾ ਕੁਝ ਮਤਲਬ ਇਹ ਨਹੀਂ ਕਿ ਇਹ ਆਪਣੇ ਆਪ ਹੀ ਹੋ ਰਿਹਾ, ਕੋਈ ਆਰਗੈਨਿਕ ਹੈ, ਨੈਚੁਰਲ ਹੈ। ਇਹਦੇ ਪਿੱਛੇ ਪ੍ਰੋਪਰ ਇਹਨਾਂ ਦਾ ਜਥੇਬੰਦਕ ਢਾਂਚਾ ਮੌਜੂਦ ਹੁੰਦਾ ਹੈ। ਤੁਸੀਂ ਮਊ ਦੀ ਘਟਨਾ ਦੇਖੋਗੇ, ਬਜਰੰਗ ਦਲ, RSS ਸਾਫ਼ ਦਿਖ ਜੂਗਾ ਉੱਥੋਂ ਦਾ। ਜੇ ਮੈਂ ਹੁਣ ਜਿਹੜਾ ਇਹ ਲੇਟੈਸਟ ਘਟਨਾਕ੍ਰਮ ਹੈ ਮਊ ਦਾ, ਉੱਥੇ ਤੁਸੀਂ ਦੇਖੋ ਜਿਹੜਾ ਸ਼ੁਭਮ ਠਾਕੁਰ ਹੈ, ਬਜਰੰਗ ਦਲ ਦਾ ਜ਼ਿਲ੍ਹਾ ਸੰਯੋਜਕ, ਉਹ ਇਸ ਉਹਦੀ ਸਟੇਟਮੈਂਟ ਆਈ ਹੈ। ਉਹਨਾਂ ਨੇ ਕਿਹਾ ਕਿ ਸਾਡੇ ਕਾਰਜਕਰਤਾਵਾਂ ਤੇ ਇਹਨਾਂ ਨੇ ਪੱਥਰਬਾਜ਼ੀ ਕੀਤੀ ਹੈ, ਯਾਨੀ ਕਿ ਬਜਰੰਗ ਦਲ ਦੇ ਕਾਰਜਕਰਤਾ ਉੱਥੇ ਗਏ ਸੀਗੇ ਮੁਸਲਮਾਨਾਂ ਦੇ ਮੁਹੱਲੇ, ਤੇ ਉਹਨਾਂ ਨੇ ਕਿਹਾ ਕਿ ਸਾਡੀ ਮੰਗ ਹੈ ਕਿ ਇਹਨਾਂ ਦੇ ਮੁਸਲਮਾਨਾਂ ਦੇ ਘਰਾਂ ਤੇ ਬੁਲਡੋਜ਼ਰ ਚਲਾਇਆ ਜਾਵੇ। ਬੁਲਡੋਜ਼ਰ ਚਲਾ ਦਿੱਤਾ ਜਾਵੇ, ਹਨਾ। ਘਟਨਾਕ੍ਰਮ ਦਾ ਜਿਹੜਾ ਸਾਰਾ ਕਹੀਏ ਕਿ ਮੁੱਢ ਵੀ ਇਹਨਾਂ ਨੇ ਬੰਨਿਆ, ਠੀਕ ਹੈ, ਸ਼ੁਰੂਆਤ ਇਹਨਾਂ ਨੇ ਕੀਤੀ, ਤੇ ਹੁਣ ਡਿਮਾਂਡ ਵੀ ਇਹਨਾਂ ਦੀ ਹੈ ਕਿ ਉਹਨਾਂ ਦੇ ਦੂਜੇ ਜਿਹੜੇ ਘੱਟ ਗਿਣਤੀ ਦੇ ਲੋਕ ਹੈਗੇ ਆ, ਉਹਨਾਂ ਦੇ ਘਰਾਂ ਨੂੰ ਢਾਇਆ ਜਾਵੇ। ਤੁਸੀਂ ਸੋਚ ਕੇ ਦੇਖੋ। ਤਾਂ ਇਹ ਨਹੀਂ ਕਿ ਇਹ ਆਪਣੇ ਆਪ ਹੋ ਗਿਆ, ਆਪਣੇ ਆਪ ਕੋਈ ਸੁਪਨਾ ਆ ਗਿਆ, ਲੋਕਾਂ ਨੇ, ਲੋਕ ਚੱਲੇ ਗਏ ਨਾ। ਇਹ ਪੂਰੀ ਜਥੇਬੰਦਕ ਫੋਰਸ ਹੁੰਦੀ, ਹਿੰਦੂਤਵਾ ਗਰੁੱਪਾਂ ਦੀ, ਬਜਰੰਗ ਦਲ ਵਗੈਰਾ ਇਹ ਸਾਰੇ ਮੌਜੂਦ ਹੁੰਦੇ ਨੇ। ਇਹ ਪੂਰਾ ਪਲਾਨ ਕਰਕੇ ਕਰਦੇ ਨੇ ਕਿ ਇਹ ਨਹੀਂ ਪੋਲੀਟੀਕਲ ਬੈਕਿੰਗ ਵੀ ਬਹੁਤ ਵੱਡੇ ਪੱਧਰ ਤੇ ਹੁੰਦੀ ਹੈ, ਕਿਉਂਕਿ ਵੈਸੇ ਜੀ ਜੀ ਵੈਸੇ ਤਾਂ ਕੋਈ ਕਿਸੇ ਦੇ ਕੁੱਤੇ ਦੇ ਬੱਟਾ ਨਹੀਂ ਮਾਰਦਾ, ਜੇ ਪੰਜਾਬੀ ਠੇਠ ਚ ਕਹੀਏ ਤਾਂ। ਇਹ ਤਾਂ ਫੇਰ ਵੀ ਬਹੁਤ ਵੱਡੀ ਗੱਲ ਹੁੰਦੀ ਹੈ। ਤੁਸੀਂ ਕਿਸੇ ਦੀ ਜਿਹੜੀ ਧਾਰਮਿਕ ਆਸਥਾ ਹੁੰਦੀ ਹੈ, ਇਸ਼ਟ ਹੁੰਦਾ, ਉਸ ਤੇ ਹਮਲਾ ਕਰਦੇ ਹੋ ਤਾਂ ਬਹੁਤ ਵੱਡੀ ਗੱਲ ਹੋ ਜਾਂਦੀ ਹੈ। ਮੈਨੂੰ ਲੱਗਦਾ ਅਗਲੀ ਖਬਰ ਵੱਲ ਸਾਨੂੰ ਵਧਣਾ ਚਾਹੀਦਾ ਹੈ। ਕਾਂਗਰਸ ਦੇ ਵੱਡੇ ਨੇਤਾ ਤੇ ਪੰਜਾਬ ਦੇ ਵਿੱਚ ਇੰਚਾਰਜ ਵੀ ਉਹਨਾਂ ਨੂੰ ਲਾਇਆ ਗਿਆ, ਭੁਪੇਸ਼ ਬਘੇਲ ਹੋਣੀ, ਤੇ ਉਹਨਾਂ ਦੇ ਘਰ ਅੱਜ ਰੇਡ ਕੀਤੀ ਗਈ ਹੈ। ਤੇ ਰੇਡ ਦੇ ਵਿੱਚ ਕਹਿੰਦੇ ਕਾਫੀ ਕੁਝ ਹੋਇਆ। ਈਡੀ ਦੀ ਰੇਡ ਤੋਂ ਬਾਅਦ 10 ਘੰਟੇ ਰੇਡ ਚੱਲੀ ਹੈ, ਤੇ ਕੀ ਕੁਝ ਇਸ ਦੇ ਵਿੱਚ ਸਾਹਮਣੇ ਆਇਆ ਹੁਣ ਤੱਕ? ਕੋਈ ਬਿਆਨ, ਕੋਈ ਗੱਲਬਾਤ ਕਿ ਇਸ ਵਿਸ਼ੇ 'ਚ ਕਿਹੜੇ ਮਾਮਲੇ 'ਚ ਰੇਡ ਹੋਈ ਹੈ? ਦੇਖੋ, ਇਹ ਰੇਡ ਹੈਗੀ ਆ ਕਿਉਂਕਿ ਉਹ 5 ਸਾਲ ਛੱਤੀਸਗੜ੍ਹ ਦੇ ਮੁੱਖ ਮੰਤਰੀ ਸੀਗੇ। 2023 ਚ ਉਹ ਹਟੇ ਹੈਗੇ ਆ, ਜਦੋਂ ਉੱਥੇ ਕਾਂਗਰਸ ਚੋਣ ਹਾਰਦੀ ਹੈਗੀ ਆ। ਤੇ ਪੁਰਾਣੇ ਮਾਮਲੇ ਹੀ ਦੱਸੇ ਜਾ ਰਹੇ ਨੇ। 10 ਘੰਟੇ ਰੇਡ ਚੱਲੀ ਹੈਗੀ ਆ। ਮੇਨਲੀ ਉਹਨਾਂ ਦੇ ਪੁੱਤਰ ਨੂੰ, ਚੇਤਨਯ ਬਘੇਲ ਨੂੰ ਟਾਰਗੇਟ ਕੀਤਾ ਗਿਆ ਹੈਗਾ। ਭੁਪੇਸ਼ ਬਘੇਲ ਦੀ ਸਟੇਟਮੈਂਟ ਆਈ, ਜਿਹਦੇ ਚ ਉਹਨਾਂ ਨੇ ਕਿਹਾ ਕਿ ਮੇਰੇ ਘਰੋਂ 32-33 ਲੱਖ ਰੁਪਏ ਲੈ ਗਏ। ਅੱਛਾ, ਇਸ ਤੋਂ ਇਲਾਵਾ ਸਾਡੇ ਦਸਤਾਵੇਜ਼ ਸੀਗੇ, ਉਹ ਦਸਤਾਵੇਜ਼ ਡਾਕੂਮੈਂਟ ਵਗੈਰਾ ਲੈ ਗਏ, ਤੇ ਇੱਕ ਮੰਤੂਰਾਮ ਕੇਸ ਦੀ ਪੈਨ ਡਰਾਈਵ ਸੀਗੀ, ਉਹ ਵੀ ਇਹ ਲੈ ਗਏ। ਇਹ ਗੱਲ ਉਹਨਾਂ ਨੇ ਕਹੀ ਹੈਗੀ ਆ। ਬਾਕੀ ਜਿਹੜਾ ਈਡੀ ਵੱਲੋਂ ਜਿਹੜੀ ਸਟੇਟਮੈਂਟਾਂ ਹੈਗੀਆਂ, ਜਿਹੜੇ ਪੱਤਰਕਾਰਾਂ ਨੂੰ ਦਿੱਤੀਆਂ ਜਾ ਰਹੀਆਂ ਨੇ, ਉਹਨਾਂ 'ਚ ਉਹ ਕਹਿ ਰਹੇ ਨੇ ਕਿ ਸ਼ਰਾਬ ਘੁਟਾਲੇ ਨੂੰ ਲੈ ਕੇ ਅਸੀਂ ਕਰ ਰਹੇ ਹਾਂ, ਤੇ 2100 ਕਰੋੜ ਰੁਪਏ ਦੀ ਨੇੜੇ ਤੇੜੇ ਦੀ ਉਹਨਾਂ ਨੇ ਕਹੀ ਹੈ ਕਿ ਸ਼ਰਾਬ ਘੁਟਾਲੇ 'ਚ ਚੇਤਨਯ ਬਘੇਲ ਨੂੰ ਵੀ ਫਾਇਦਾ ਹੋਇਆ। ਜਿਹੜਾ ਭੁਪੇਸ਼ ਬਘੇਲ ਦਾ ਜਿਹੜਾ ਮੁੰਡਾ ਹੈਗਾ, ਉਹਨੂੰ ਵੀ ਫਾਇਦਾ ਹੋਇਆ ਉਸ 'ਚ। ਇਸ ਕਰਕੇ ਅਸੀਂ ਇਹ ਕੀਤੀ ਹੈ, ਤੇ ਅਸੀਂ 14 ਠਿਕਾਣਿਆਂ ਤੇ ਉਹਨਾਂ ਦੇ 14 ਠਿਕਾਣਿਆਂ ਤੇ ਇਹ ਰੇਡ ਕੀਤੀ ਹੈ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ, ਉੱਥੇ ਹੋਰ ਵੀ ਜਿਹੜੇ ਬਿਜ਼ਨਸਮੈਨ ਸੀਗੇ, ਬਿਲਡਰ ਵਗੈਰਾ ਸੀਗੇ, ਉਹਨਾਂ ਤੇ ਵੀ ਕਾਰਵਾਈ ਚੱਲ ਰਹੀ ਹੈ। ਜਿਹੜੇ ਕਿ ਕਾਂਗਰਸ ਸਰਕਾਰ ਦੇ ਨੇੜੇ ਹੁੰਦੇ ਸੀਗੇ, ਉਹਨਾਂ ਤੇ ਵੀ ਛਾਪੇਮਾਰੀ ਦੀ ਕਾਰਵਾਈ ਚੱਲ ਰਹੀ ਹੈਗੀ ਆ। ਇਸ ਤੋਂ ਬਾਅਦ ਜਿਹੜੀ ਕਾਂਗਰਸ ਹੈ, ਉਹ ਲਗਾਤਾਰ ਇਹ ਗੱਲ ਕਹਿ ਰਹੀ ਹੈ ਕਿ ਜਿਹੜਾ ਈਡੀ, CBI ਵਰਗੀ ਜਿਹੜੀ ਏਜੰਸੀਆਂ ਨੇ, ਉਹਨਾਂ ਦਾ ਦੁਰਉਪਯੋਗ ਕੀਤਾ ਜਾ ਰਿਹਾ ਹੈਗਾ, ਤੇ ਵਿਪਕਸ਼ ਦੇ ਜਿਹੜੇ ਆਪੋਜੀਸ਼ਨ ਦੇ ਜਿਹੜੇ ਆਗੂ ਹੈਗੇ ਆ, ਉਹਨਾਂ ਨੂੰ ਤੰਗ ਕੀਤਾ ਜਾ ਰਿਹਾ ਹੈਗਾ। ਜੀ, ਸੋ ਅੱਗੇ ਚਲੀਏ ਜੇਕਰ ਅਗਲੀ ਖਬਰ ਤੇ। ਸ਼ਾਹਰੁਖ ਖਾਨ, ਅਜੇ ਦੇਵਗਨ, ਟਾਈਗਰ ਸ਼ਰॉफ, ਇਹਨਾਂ ਨੂੰ ਜੈਪੁਰ ਦੀ ਕੰਜ਼ਿਊਮਰ ਕੋਰਟ ਨੇ ਤਲਬ ਕਰ ਲਿਆ ਜੀ। ਕਹਿੰਦੇ ਇੱਕ ਪਾਨ ਮਸਾਲੇ ਦੀ ਐਡ ਕਰਦੇ ਨੇ ਤੇ ਦਾਅਵਾ ਕਰਦੇ ਨੇ ਕਿ ਇਹਦੇ ਚ ਕੇਸਰ ਹੈ, ਪਰ ਕੇਸਰ ਹੈ ਨਹੀਂ। ਇਹ ਮਾਮਲਾ ਕੀ ਹੈ ਜੀ ਸਾਰਾ? ਦੇਖੋ, ਤੁਸੀਂ ਦੇਖੋਗੇ ਕਿ ਸਿਗਰਟ ਵਗੈਰਾ, ਪਾਨ ਮਸਾਲੇ ਦੀ ਐਡ ਹੋਗੀ, ਜਾਂ ਫਿਰ ਆਪਾਂ ਕਹੀਏ ਕਿ ਸ਼ਰਾਬ ਦੀ ਐਡ ਮਸ਼ਹੂਰੀ ਟੀਵੀ ਤੇ ਨਹੀਂ ਚੱਲ ਸਕਦੀ, ਪਰ ਆਪਾਂ ਨੂੰ ਪਤਾ ਕਿ ਐਡਵਰਟਾਈਜ਼ਮੈਂਟ ਹੁੰਦੀ ਹੈਗੀ ਆ। ਉਹਦੇ 'ਚ ਉਹ ਚਲਾਕੀ ਇਹ ਕਰ ਜਾਂਦੇ ਨੇ, ਜਿਵੇਂ ਸ਼ਰਾਬ ਵਾਲੇ ਹੈਗੇ ਬਲੈਂਡਰ ਸਪਰਾਈਟ, ਫੈਸ਼ਨ ਟੂਰ ਕਹਿ ਦਿੰਦੇ ਨੇ, ਜਾਂ ਫਿਰ ਜੇਮਸਨ ਸੋਡਾ, ਯਾਨੀ ਕਿ ਅਸੀਂ ਤਾਂ ਸੋਡਾ ਵੇਚ ਰਹੇ ਹਾਂ, ਉਹ ਤਾਂ ਬ੍ਰਾਂਡ ਪ੍ਰਮੋਟ ਕਰ ਰਹੇ ਹੁੰਦੇ, ਬਲੈਂਡਰ ਸਪਰਾਈਟ। ਮਿਊਜ਼ਿਕ ਸੀਡੀਜ਼ ਵੀ ਕਹਿੰਦੇ ਨੇ, ਮਿਊਜ਼ਿਕ ਸੀਡੀਜ਼ ਹੈ ਨਾ। ਉਹ ਪਤਾ ਹੁੰਦਾ ਕਿ ਆਪਾਂ ਨੂੰ ਉਹ ਸਾਰਾ ਸ਼ਰਾਬ ਵਗੈਰਾ ਦੀ ਐਡ ਹੈਗੀ ਆ, ਕਿਉਂਕਿ ਉਹ ਬ੍ਰਾਂਡ ਪ੍ਰਮੋਟ ਕਰ ਰਹੇ ਹੁੰਦੇ ਆ।
ਠੀਕ ਹੈ। ਹੂੰ ਏਦਾਂ ਹੀ ਜਿਵੇਂ ਇਹ ਸੀਗਾ ਪੂਰਾ ਮਾਮਲਾ ਵਿਮਲ ਵਾਲਾ, ਵਿਮਲ ਇਹਨਾਂ ਨੇ ਕਿਹਾ ਕਿ ਅਸੀਂ ਤਾਂ ਇਲਾਇਚੀ ਵੇਚ ਰਹੇ ਹਾਂ, ਵਿਮਲ ਇਲਾਇਚੀ, है ना। ਜੀ दाने दाने में केसर का स्वाद, इलायची से तो केसर ਦਾ ਸਵਾਦ ਤਾਂ ਆ ਨਹੀਂ ਸਕਦਾ। ਗੱਲ ਜੀ ਦੇਖੋ ਜੀ ਜੀ ਵਕੀਲ ਨੇ ਕਿੱਥੋਂ ਫੜੀ ਹੈ ਤੁਸੀਂ, ਤੇ ਵਕੀਲ ਜੀ ਨੇ ਇਹ ਸਾਬਿਤ ਕੀਤਾ ਕੰਜ਼ਿਊਮਰ ਕੋਰਟ 'ਚ ਕਿ ਦੇਖੋ ਇਹ ਪਾਨ ਮਸਾਲੇ ਦੀ ਐਡ ਕਰ ਰਹੇ ਸੀਗੇ, ਤੇ ਉਹ ਜੀ ਪਾਨ ਮਸਾਲਾ 5 ਰੁਪਏ 4-5 ਰੁਪਏ ਦਾ ਗੁਟਕਾ ਹੁੰਦਾ ਹੈਗਾ, ਉਹਦੇ ਜੀ 'ਚ ਕਿੱਥੇ ਕੇਸਰ ਪੈ ਸਕਦਾ, ਕੇਸਰ ਤਾਂ 4 ਲੱਖ ਰੁਪਏ ਕਿਲੋ ਹੈਗਾ, 4 ਲੱਖ ਰੁਪਏ ਕਿਲੋ ਜਿਹੜੀ ਚੀਜ਼ ਹੋਵੇ 5 ਰੁਪਏ ਦੀ ਚੀਜ਼ 'ਚ ਪੈ ਸਕਦੀ ਹੈ। ਇਹ ਉਹਨੇ ਪੂਰਾ ਆਰਗੂਮੈਂਟ ਬਣਾਇਆ ਵਕੀਲ ਨੇ, ਤੇ ਉਹ ਜੈਪੁਰ ਦੇ ਵਿੱਚ ਇਹਨੇ ਲਾਇਆ ਹੈਗਾ। ਤੇ ਉਸ ਤੋਂ ਬਾਅਦ ਹੁਣ ਤਲਬ ਕੀਤੇ ਗਏ ਹੈਗੇ ਵਿਮਲ ਕੁਮਾਰ ਅਗਰਵਾਲ, ਜਿਹੜਾ ਵਿਮਲ ਗੁਟਕੇ ਵਾਲਾ ਹੈਗਾ, ਉਹਨੂੰ ਵੀ ਤਲਬ ਕੀਤਾ ਗਿਆ ਹੈਗਾ। ਤੇ ਤਿੰਨੇ ਜਿਹੜੇ ਐਕਟਰ ਹੋ ਗਏ, ਸ਼ਾਹਰੁਖ ਖਾਨ, ਅਜੇ ਦੇਵਗਨ, ਟਾਈਗਰ ਸ਼ਰੋਫ, ਇਹਨਾਂ ਨੂੰ ਵੀ ਸੱਦਿਆ ਗਿਆ ਹੈ ਕਿ ਭਾਈ ਤੁਸੀਂ ਲੋਕਾਂ ਨੂੰ ਗੁੰਮਰਾਹ ਕਿਉਂ ਕਰ ਰਹੇ ਹੋ, ਤੇ 5 ਰੁਪਏ ਦੇ ਪਾਨ ਮਸਾਲੇ 'ਚ ਕਿਵੇਂ ਕੇਸਰ ਪੈ ਸਕਦਾ। ਇਹ ਚੀਜ਼ ਹੈਗੀ ਆ। ਦੇਖੋ ਜਿਹੜੀ ਆ ਮਸ਼ਹੂਰੀਆਂ ਦਾ ਕੰਸੈਪਟ ਹੈਗਾ, ਇਹ ਸਾਰਾ ਹੀ ਸਵਾਲਾਂ ਤੇ ਘੇਰੇ 'ਚ ਰਿਹਾ ਹੈਗਾ, ਜਿਸ ਹਿਸਾਬ ਨਾਲ ਲੋਕਾਂ ਨੂੰ ਗੁੰਮਰਾਹ ਕਰਕੇ ਠੱਗਿਆ ਜਾਂਦਾ ਗਾ। ਅੱਜ ਕੱਲ ਇੰਸਟਾਗ੍ਰਾਮ ਉਸ ਚੀਜ਼ ਦਾ ਸਾਧਨ ਬਣਿਆ ਹੋਇਆ ਹੈ। ਮੈਂ ਦੇਖ ਰਿਹਾ ਮੇਰੇ ਨਾਲ ਦੇ ਜਿਹੜੇ ਨੌਜਵਾਨ ਨੇ, ਉਹਨਾਂ ਦੇ ਮੈਂ ਕਈ ਵਾਰ ਜੇ ਉਹਨਾਂ ਦੇ ਘਰੇ ਚਲੇ ਜਾਵਾਂ ਤਾਂ ਉਹਨਾਂ ਦੇ ਬੈਡਰੂਮਸ ਦੇ ਵਿੱਚ ਬਹੁਤ ਸਾਰੇ ਆਪਣੇ ਬਿਊਟੀ ਪ੍ਰੋਡਕਟਸ ਰੱਖੇ ਹੁੰਦੇ ਆ, ਸਕਿਨ ਦੇ ਲਾਉਣ ਵਾਲੇ, ਬਾਲਾਂ ਦੇ, ਉਹ 7-8 ਟੈਬਲੇਟਸ ਵੀ ਖਾ ਰਹੇ ਹੁੰਦੇ ਆ। ਮੈਂ ਉਹਨਾਂ ਨੂੰ ਇੱਕ ਦਿਨ ਮੈਂ ਪੁੱਛ ਲਿਆ ਮੇਰੇ ਇੱਕ ਆੜੀ ਨੂੰ ਕਿ ਤੂੰ ਇਹ ਸਾਰਾ ਜਿਹੜਾ ਘਰ ਹੈਗਾ ਇਹਨੂੰ ਕੋਸਮੈਟਿਕ ਬਿਊਟੀ ਸ਼ੋਪ ਕਿਉਂ ਬਣਾ ਰੱਖਿਆ ਗਾ, ਇੰਨਾ ਜੀ ਸਮਾਨ ਤਾਂ ਭਾਈ ਦੁਕਾਨ ਦੇ ਵਿੱਚ ਨਹੀਂ ਹੁੰਦਾ ਜਿੰਨੀ ਤੇਰੀ ਟੇਬਲ ਤੇ ਪਿਆ ਗਾ। MDU ਮੈਰਸੀਡੈਂਸ ਯੂਨੀਵਰਸਿਟੀ ਦੇ ਵਿੱਚ ਉਹ ਰਿਸਰਚ ਸਕੋਲਰ ਹੈਗਾ ਮੁੰਡਾ, ਉਹਨੇ ਕਿਹਾ ਕਿ ਭਾਈ ਸਾਹਿਬ ਇਹ ਜਿਹੜਾ ਤੇਲ ਵਗੈਰਾ, ਸ਼ੈਂਪੂ ਵਗੈਰਾ ਹੈਗਾ, ਇਹ ਤਾਂ ਮੇਰੇ ਵਾਲ ਉੱਡ ਰਹੇ ਨੇ ਉਸ ਕਰਕੇ ਹੈਗਾ। ਇਹ ਜਿਹੜੀਆਂ ਇਹ ਰੱਖਿਆ ਨੇ ਗਮੀਜ਼ ਵਗੈਰਾ ਰੱਖਿਆ ਨੇ, ਟੈਬਲੇਟਸ ਰੱਖਿਆ ਨੇ, ਇਹ ਮੇਰੇ ਸਰੀਰ ਦੇ ਵਿੱਚ ਅੱਡ-ਅੱਡ ਕਿਸਮ ਦੇ ਜਿਹੜੇ ਤੱਤ ਹੈਗੇ ਆ ਉਹ ਘੱਟ ਹੈਗੇ ਆ, ਉਹਨਾਂ ਨੂੰ ਪੂਰਾ ਕਰਨ ਵਾਸਤੇ ਹੈਗੇ ਆ। ਇਹ ਮੇਰੇ ਚਿਹਰੇ ਦੇ ਵਿੱਚ, ਚਿਹਰੇ ਤੇ ਮੇਰੇ ਫਿੰਸੀਆਂ ਨਿਕਲ ਰਹੀਆਂ ਨੇ, ਉਹਦੇ ਵਾਸਤੇ ਐ ਉਹਨੇ ਸਾਰਾ ਗਿਣਾਤਾ, ਸਾਰਾ ਜਸਟੀਫਾਈ ਕਰਤਾ। ਤੇ ਮੈਨੂੰ ਇਹ ਸਮਝ ਆ ਰਿਹਾ ਸੀਗਾ ਕਿਉਂਕਿ ਮੈਂ ਵੀ ਇੰਸਟਾਗ੍ਰਾਮ ਚਲਾਉਂਦਾ ਹੈਗਾ, ਜਿਹੜੇ ਉੱਥੇ ਬ੍ਰਾਂਡ ਰੱਖੇ ਹੋਏ ਸੀ, ਮੈਨ ਮੈਟਰਸ ਵਗੈਰਾ ਜਾਂ ਫਿਰ ਟਰਾਇਆ, ਇਹ ਸਾਰੇ ਇੰਸਟਾਗ੍ਰਾਮ ਦੇ ਨਾਲ ਹੀ ਇਹਨਾਂ ਨੇ ਆਪਣਾ ਬਿਜ਼ਨਸ ਕੀਤਾ, ਇਸ ਕਿਸਮ ਦੇ ਬ੍ਰਾਂਡਾਂ ਨੇ, ਤੇ ਉਹ ਸਾਰੇ ਮੈਨੂੰ ਦਿਖ ਰਹੇ ਸੀਗੇ। ਤੇ ਮੈਂ ਉਹਨੂੰ ਕਿਹਾ ਕਿ ਦੇਖ ਭਰਾ, ਜਿਹੜੇ ਸਰੀਰ ਦੇ ਵਿੱਚ ਜਿੰਨਾ ਤੱਤ ਵਗੈਰਾ ਦੀ ਕਮੀ ਹੁੰਦੀ ਹੈ ਉਹ ਖਾਣ ਨਾਲ ਕੰਪਲੀਟ ਹੁੰਦੀ ਹੈ। ਬੈਲੈਂਸ ਡਾਈਟ ਜੇ ਤੂੰ ਲਏਗਾ ਉਹਦੇ ਨਾਲ ਉਹਦਾ ਜੀ ਘਾਟਾ ਪੂਰਾ ਹੁੰਦਾ ਹੈ। ਤੂੰ ਇਹ ਗੋਲੀਆਂ ਖਾ ਕੇ ਜਾਂ ਫਿਰ ਇਹ ਜੈਲ ਵਗੈਰਾ ਲਾ ਕੇ ਨਾ ਤਾਂ ਕੁਝ ਨਹੀਂ ਹੋਣਾਗਾ। ਇਹ ਮੈਂ ਗੱਲ ਕਹੀ। ਤੇ ਹਾਲਾਂਕਿ ਉਹਦੇ ਅਸਰ ਤਾਂ ਕੀ ਪੈਣਾ ਸੀਗਾ, ਪਰ ਮੈਂ ਇਹ ਦੱਸ ਰਿਹਾ ਹਾਂ ਮਸ਼ਹੂਰੀਆਂ ਕਰਕੇ ਹੀ ਸਾਰਾ ਜਿਹੜਾ ਕੰਜ਼ੂਮਰਿਜ਼ਮ ਦਾ ਪੂਰਾ ਆਪਾਂ ਕਹੀਏ ਆਪਣੇ ਘਰਾਂ 'ਚ ਜਿਹੜੀ ਐਂਟਰੀ ਹੈਗੀ ਨਾ ਕੰਜ਼ੂਮਰਿਜ਼ਮ ਦੀ, ਉਹ ਇਹਨਾਂ ਮਸ਼ਹੂਰੀਆਂ ਕਰਕੇ ਆਈ ਹੈ। ਇੱਕ ਜਿਹੜਾ ਹੈ ਨਾ ਫੋਮੋ ਆਪਾਂ ਕਹੀਏ, ਫੀਅਰ ਆਫ ਮਿਸਿੰਗ ਆਊਟ, ਉਹ ਵੀ ਜੀ ਜੀ ਕ੍ਰੀਏਟ ਕਰਦੀਆਂ ਨੇ ਮਸ਼ਹੂਰੀਆਂ ਕਿ ਯਾਰ ਮਤਲਬ ਕਈ ਐਡ ਤਾਂ ਇਸੇ ਕਿਸਮ ਦੇ ਹੁੰਦੇ ਨੇ ਕਿ ਫਲਾਣਿਆਂ ਕੋਲ ਇਹ ਹੈ, ਇਹ ਚੀਜ਼ ਹੈ, ਤੁਹਾਡੇ ਕੋਲ ਨਹੀਂ ਹੈ, ਉਹਦੇ ਤੇ ਹੱਸਦੇ ਨੇ ਲੋਕ। ਤੇ ਇਹ ਜਿਹੜਾ ਸਾਰਾ ਪੂਰਾ ਕਨਸੈਪਟ ਬੰਦਿਆਂ ਨੂੰ ਡਰਾ ਕੇ ਉਹਨਾਂ ਨੂੰ ਫੋਮੋ ਕ੍ਰੀਏਟ ਕਰਕੇ ਇਸ ਕਿਸਮ ਨਾਲ ਇਹ ਐਂਟਰੀ ਦਵਾਉਂਦੇ ਨੇ। ਜੀ ਸੋ ਇਹ ਤਾਂ ਹੈ, ਚੀਜ਼ਾਂ ਜਿੰਨੀਆਂ ਦਿਖਾਈਆਂ ਜਾਂਦੀਆਂ ਨੇ ਸ਼ਾਨਦਾਰ, ਉਨੀਆਂ ਹੀ ਕਈ ਵਾਰ ਉਹ ਵੱਧ ਖਤਰਨਾਕ ਹੁੰਦੀਆਂ ਨੇ। ਤੇ ਹੁਣ ਦੇਖਦੇ ਹਾਂ ਕਿ ਇਹ ਤੱਥ ਪੇਸ਼ ਕਰਦੇ ਨੇ ਆ ਕੇ ਕੋਰਟ ਦੇ ਵਿੱਚ। ਤੇ ਵੈਸੇ ਤਾਂ ਬਹੁਤ ਹੀ ਵਾਰੀ ਐ ਹੋ ਜਾਂਦਾ ਕਿ ਪੋਲੀਟੀਕਲ ਅਪਰੋਚ ਵਰਤ ਕੇ ਵਿੱਚੇ ਕਿਤੇ ਟਾਲ ਮਟੋਲ ਕਰ ਦਿੱਤੀ ਜਾਂਦੀ ਹੈ ਹਰੇਕ ਚੀਜ਼ ਦੀ। ਅਗਲੀ ਖਬਰ ਤੇ ਚੱਲੀਏ ਤਾਂ ਅੱਜ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ, ਖਾਸ ਤੌਰ ਤੇ SKM ਵਾਲੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿਹੜੀ ਕਾਲ ਦਿੱਤੀ ਗਈ ਸੀ ਮੁੱਖ ਮੰਤਰੀ ਦੀ ਬੇਰੁਖੀ ਵਾਲੀ ਮੀਟਿੰਗ ਤੋਂ ਬਾਅਦ ਕਿ ਅਸੀਂ ਵੱਖ-ਵੱਖ ਵਿਧਾਇਕਾਂ ਦੇ, ਮੰਤਰੀਆਂ ਦੇ ਘਰਾਂ ਦਾ ਘਿਰਾਓ ਕਰਾਂਗੇ, ਲੋਕਾਂ ਨੂੰ ਤੰਗ ਨਹੀਂ ਕਰਨਾ। ਕੀ ਅੱਜ ਉਹ ਸਫਲ ਰਿਹਾ ਜੀ? ਕਿੱਥੇ-ਕਿੱਥੇ ਸਫਲ ਰਿਹਾ, ਕਿੱਥੇ-ਕਿੱਥੇ ਕੋਈ ਖਿੱਚਤਾਣ ਦੀ ਵੀ ਖਬਰ ਆਈ ਹੈ? ਹਾਂ ਦੇਖੋ, ਸਾਰੇ ਕਿਤੇ ਹੀ ਮਤਲਬ ਜਿੱਥੇ ਕਿਸਾਨ ਯੂਨੀਅਨਾਂ ਦਾ, ਖਾਸ ਕਰ SKM ਵਾਲੀ ਯੂਨੀਅਨਾਂ ਦਾ ਕੰਮ ਹੈਗਾ, ਉੱਥੇ ਅੰਦੋਲਨ ਹੋਏ ਨੇ। ਪਟਿਆਲੇ ਦੇ ਵਿੱਚ ਹੋਇਆ, ਮੋਹਾਲੀ ਦੇ ਵਿੱਚ ਹੋਇਆਗਾ, ਫਰੀਦਕੋਟ ਦੇ ਵਿੱਚ ਹੋਇਆਗਾ, ਲੁਧਿਆਣੇ ਦੇ ਵਿੱਚ ਵੀ ਕਈ ਥਾਵਾਂ ਤੇ ਦੇਖਣ ਨੂੰ ਮਿਲਿਆਗਾ। ਤੇ 11 ਵਜੇ ਤੋਂ ਲੈ ਕੇ 3 ਵਜੇ ਤੱਕ ਕਿਸਾਨ ਜਿਹੜੇ MLAs ਵਗੈਰਾ ਜਾਂ ਮੰਤਰੀ ਵਗੈਰਾ ਹੈਗੇ ਆ, ਉਹਨਾਂ ਦੇ ਘਰੋਂ ਬਾਹਰ ਬੈਠੇ ਨੇ, ਘਰਾਂ ਦੇ ਬਾਹਰ ਬੈਠੇ ਨੇ। ਤੇ ਇਹ ਚੀਜ਼ ਨਿਕਲ ਕੇ ਸਾਹਮਣੇ ਆ ਰਹੀ ਹੈ। ਹਾਲਾਂਕਿ ਜਿਹੜੀ ਆਪਾਂ ਗੱਲ ਕਰੀਏ ਦੂਜਾ ਜਿਹੜਾ ਸ਼ੰਭੂ ਬਾਰਡਰ, ਖਨੌਰੀ ਬਾਰਡਰ ਤੇ ਜਿਹੜਾ ਅੰਦੋਲਨ ਚੱਲ ਰਿਹਾ, ਉਹਦੇ 'ਚ ਅੱਜ ਪ੍ਰੈਸ ਨੋਟ 'ਚ ਕਿਹਾ ਗਿਆ ਹੈਗਾ ਕਿ ਡੱਲੇਵਾਲ ਦੀ ਭੁੱਖ ਹੜਤਾਲ ਨੂੰ 105 ਦਿਨ ਪੂਰੇ ਹੋ ਗਏ ਨੇ, ਤੇ ਉਹਨਾਂ ਨੇ ਕਿਹਾ ਕਿ ਸਰਕਾਰ ਜਲਦ ਤੋਂ ਜਲਦ
6ਵੇਂ ਦੌਰ ਦੀ ਬੈਠਕ ਸ਼ੁਰੂ ਕਰੇ। ਹਾਲਾਂਕਿ ਸਰਕਾਰ ਨੇ ਡੇਟ ਦਿੱਤੀ ਹੋਈ ਹੈ 19 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਬੈਠਕ ਤੈਅ ਹੈ, ਤੇ ਜਿਹੜੀ MSP ਤੇ ਗੱਲਬਾਤ ਹੋਣੀ ਹੈ ਉਹ ਚੰਡੀਗੜ੍ਹ ਦੇ ਵਿੱਚ ਹੋਣੀ ਹੈ। ਪਰ ਸਰਵਣ ਪੰਧੇਰ ਹੋਰੀ ਪੰਜਾਬ ਸਰਕਾਰ ਤੇ ਵੀ ਪ੍ਰੈਸ਼ਰ ਪਾ ਰਹੇ ਨੇ ਕਿ ਉਹ ਵੀ ਅੱਡ ਤੋਂ ਕਿਸਾਨਾਂ ਨਾਲ MSP ਤੇ ਗੱਲ ਕਰੇ। ਜੀ, ਸੋ ਵੇਖਦੇ ਹਾਂ ਗੱਲ ਕਰਦੇ ਨੇ ਜਾਂ ਨਹੀਂ ਕਰਦੇ। ਤੇ ਪੰਜਾਬੀ ਸਿੰਗਰ ਸੁਨੰਦਾ ਸ਼ਰਮਾ ਵਾਲਾ ਜਿਹੜਾ ਰੌਲਾ ਬਹੁਤ ਪਿਆ ਹੋਇਆ ਹੈ, ਤੇ ਉਹ ਕਹਿ ਰਹੇ ਨੇ ਕਿ ਮੈਂ ਸੁਸਾਈਡ ਦੀ ਵੀ ਕੋਸ਼ਿਸ਼ ਕੀਤੀ ਹੈ, ਤੇ ਪੰਜਾਬ ਸਰਕਾਰ ਨੇ ਮੇਰੀ ਗੱਲ ਸੁਣ ਕੇ ਬੜਾ ਵਧੀਆ ਕੀਤਾ। ਇਹ ਮਾਜਰਾ ਕੀ ਹੈ ਜੀ ਸਾਰਾ? ਦੇਖੋ, ਜਿਹੜੀ ਪੰਜਾਬੀ ਇੰਡਸਟਰੀ ਹੈਗੀ ਆ, ਖਾਸ ਕਰ ਮਿਊਜ਼ਿਕ ਇੰਡਸਟਰੀ, ਜਾਂ ਫਿਰ ਆਪਾਂ ਕਹਿ ਲਈਏ ਕਿ ਹਰਿਆਣੇ ਦੀ ਵੀ ਆਪਾਂ ਨਾਲ ਹੀ ਜੋੜ ਲਈਏ, ਇਹਦੇ ਵਿੱਚ ਜਿਹੜੇ ਮਿਊਜ਼ਿਕ ਪ੍ਰੋਡਿਊਸਰ ਹੈਗੇ ਆ, ਜਿਹੜੇ ਲੇਬਲਸ ਹੈਗੇ ਆ, ਅੱਡ ਮਿਊਜ਼ਿਕ ਲੇਬਲਸ ਹੈਗੇ ਆ, ਮਿਊਜ਼ਿਕ ਦੀਆਂ ਕੰਪਨੀਆਂ ਨੇ, ਇਹਨਾਂ ਦਾ ਬੋਲਬਾਲਾ ਹੈਗਾ ਇਹ ਕਿਤੇ ਨਾ ਕਿਤੇ ਬੌਂਡ ਸਾਈਨ ਕਰਵਾਉਂਦੇ ਨੇ, ਆਰਟਿਸਟਾਂ ਨੂੰ ਆਪਣੇ ਨਾਲ ਜੋੜਦੇ ਨੇ, ਤੇ ਉਹਨਾਂ ਨੂੰ ਜਿਹੜਾ ਪ੍ਰੋਫਿਟ ਹੁੰਦਾ ਉਹਦਾ ਸਿਰਫ ਬਹੁਤ ਘੱਟ ਜਿਹੜਾ ਹਿੱਸਾ ਹੈਗਾ ਉਹ ਆਰਟਿਸਟਾਂ ਨੂੰ ਦਿੰਦੇ ਨੇ, ਤੇ ਉਹਨਾਂ ਤੋਂ ਖਾਸੇ ਕਮਾਉਂਦੇ ਨੇ। ਇਸ ਕਰਕੇ ਤਾਂ ਰੌਲਾ ਬਣਿਆ ਹੀ ਰਹਿੰਦਾ ਹੈਗਾ। ਤੇ ਪਿੰਕੀ ਜੀ ਧਾਲੀਵਾਲ ਜਿਹੜਾ ਵੱਡਾ ਪ੍ਰੋਡਿਊਸਰ ਮੰਨਿਆ ਜਾਂਦਾ, ਉਹਨੂੰ ਅੱਜ ਜੇਲ੍ਹ ਭੇਜ ਦਿੱਤਾ ਗਿਆ ਹੈਗਾ। ਉਸ ਤੋਂ ਬਾਅਦ ਇਹ ਸੁਨੰਦਾ ਸ਼ਰਮਾ ਨੇ CM ਵਗੈਰਾ ਦੀ ਵੀ ਤਾਰੀਫ ਕਰ ਦਿੱਤੀ ਤੇ ਉਹਨਾਂ ਦਾ ਵੀ ਧੰਨਵਾਦ ਕਰਤਾ। ਪਰ ਮੈਨੂੰ ਲੱਗਦਾ ਕਿ ਇਹਦੇ ਜੜ 'ਚ ਕਿਤੇ ਨਾ ਕਿਤੇ ਵੱਡੀਆਂ ਚੀਜ਼ਾਂ ਨੇ। ਇਸ ਤੋਂ ਬਾਅਦ ਸ਼੍ਰੀ ਬਰਾੜ ਨੇ ਵੀ ਇਸ਼ੂ ਬਣਾ ਲਿਆ। ਸ਼੍ਰੀ ਬਰਾੜ ਵੀ ਕਹਿ ਰਿਹਾ ਹੈਗਾ ਕਿ ਉਹਨੂੰ ਵੀ ਪਿੰਕੀ ਧਾਲੀਵਾਲ ਨੇ ਦਬਾਉਣ ਦੀ ਕੋਸ਼ਿਸ਼ ਕੀਤੀ ਹੈ, ਤੇ ਉਹਨੇ ਵੀ ਕਿਹਾ ਕਿ ਜਿਹੜਾ ਪਿੰਕੀ ਧਾਲੀਵਾਲ ਅਰੈਸਟ ਹੋਇਆ ਉਹਨੂੰ ਵੀ ਖੁਸ਼ੀ ਹੋਈ ਹੈ। ਇਹ ਗੱਲ ਉਹਨੇ ਵੀ ਕਹੀ ਹੈ। ਤੇ ਪਿੰਕੀ ਧਾਲੀਵਾਲ ਨੇ ਦੇ ਖਿਲਾਫ ਧੋਖਾਧੜੀ ਦੀ ਕੰਪਲੇਂਟ ਸ਼੍ਰੀ ਬਰਾੜ ਨੇ ਵੀ ਲਿਖਵਾਈ ਹੈਗੀ ਆ। ਤੁਸੀਂ ਇਹ ਦੇਖੋ, ਜਿਹੜਾ ਪੂਰਾ ਇਹ ਮਿਊਜ਼ਿਕ ਲੇਬਲਸ ਦਾ, ਮਿਊਜ਼ਿਕ ਇੰਡਸਟਰੀ ਦਾ ਤੁਸੀਂ ਦੇਖੋਗੇ ਸਾਰਾ, ਇਹ ਬਹੁਤ ਖਤਰਨਾਕ ਹੈਗਾ ਨੈਕਸਸ, ਜਿਹਦੇ 'ਚ ਆਰਟਿਸਟਾਂ ਨੂੰ 4-4 5-5 ਸਾਲ ਤੱਕ ਇਹ ਆਪਣੇ ਥੱਲੇ ਬੌਂਡ ਬਣਾ ਕੇ ਰੱਖਦੇ ਨੇ। ਮਤਲਬ ਉਹਨੂੰ ਕਿਤੇ ਨਹੀਂ ਜਾਣ ਦਿੰਦੇ, ਨਾ ਦੂਜੀ ਮਿਊਜ਼ਿਕ ਸਾਈਨ ਕਰ ਕੰਪਨੀ ਲੈਂਦੇ ਕੋਲ ਨੇ। ਜਾਣ ਦਿੰਦੇ ਹੈਗੇ ਆ। ਉਹਨਾਂ ਦੇ ਖਾੜੇ ਲਵਾਉਣ ਦਾ ਵੀ ਜਿਹੜਾ ਜ਼ਿੰਮਾ ਉਹ ਆਪਣੇ ਕੋਲ ਰੱਖਦੇ ਨੇ। ਜਿਹੜਾ ਪੈਸੇ ਵਾਲੀ ਜਿੰਨੀ ਵੀ ਡੀਲ ਹੈਗੀ ਉਹ ਆਪ ਕਰਦੇ ਨੇ, ਤੇ ਉਹਨਾਂ ਚੋਂ 8-10% ਦਾ ਹਿੱਸਾ ਮਾਰਜਨ ਉਹ ਆਰਟਿਸਟ ਨੂੰ ਦੇ ਦਿੰਦੇ ਨੇ। 90% ਤੱਕ ਜਿਹੜਾ ਅਮਾਉਂਟ ਹੈਗਾ ਉਹ ਖੁਦ ਖਾ ਜਾਂਦੇ ਨੇ। ਇਹ ਚੱਕਰ ਹੈਗਾ। ਇਸ ਕਰਕੇ ਨਾ ਇਹ ਆਵਾਜ਼ ਉੱਠ ਰਹੀ ਹੈ। ਪਰ ਮੈਨੂੰ ਲੱਗਦਾ ਕਿ ਪੰਜਾਬੀ ਜਿਹੜੇ ਸਿੰਗਰ ਹੈਗੇ ਇਹਨਾਂ ਨੂੰ ਵੱਡੇ ਲੈਵਲ ਤੇ ਇਸ ਦਾ ਵਿਰੋਧ ਕਰਨਾ ਚਾਹੀਦਾ ਤੇ ਬਾਹਰ ਨਿਕਲ ਕੇ ਆਉਣਾ ਚਾਹੀਦਾ। ਜੀ, ਨਿਹੰਗ ਸਿੰਘ ਜਥੇਬੰਦੀਆਂ ਤੇ ਹੋਰ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਦੇ ਵੱਲੋਂ ਬਹੁਤ ਕਰੜਾ ਵਿਰੋਧ ਕੀਤਾ ਜਾ ਰਿਹਾ ਸੀ। ਨਵੇਂ ਜਥੇਦਾਰ ਸਹਿਬਾਨ ਗੜਗੱਜ ਜੀ ਜਿਹੜੇ ਜਥੇਦਾਰ ਜੀ ਲਗਾਏ ਗਏ ਨੇ, ਤੇ ਹੁਣ ਉਹਨਾਂ ਨੂੰ ਨਿਰਧਾਰਤ ਸਮੇਂ ਤੋਂ 8 ਘੰਟੇ ਪਹਿਲਾਂ ਹੀ ਤੜਕਸਾਰ ਹੀ ਜਥੇਦਾਰੀ ਦਾ ਜਿਹੜਾ ਹੁੰਦਾ ਸਾਰਾ ਪ੍ਰੋਟੋਕਾਲ ਉਹ ਕਰਕੇ ਉਹਨਾਂ ਨੂੰ ਜਥੇਦਾਰ ਲਗਾ ਦਿੱਤਾ ਜਾਂਦਾ ਹੈ। ਤੇ ਲੋਕ ਤਾਂ ਹਲੇ ਉਡੀਕ ਰਹੇ ਸੀ ਕਿ ਅਸੀਂ ਵਿਰੋਧ ਕਰਨਾ ਹੈ, ਅਸੀਂ ਅਨੰਦਪੁਰ ਸਾਹਿਬ ਪਹੁੰਚਣਾ ਹੈ। ਪਰ ਇਹ ਕੀ ਹੋਇਆ ਜੀ ਅੱਜ ਸਾਰਾ ਕੁਝ? ਮੈਂ ਤਾਂ ਇਹ ਕਹਿ ਸਕਦਾ ਇਹਦੇ ਤੇ ਕਿ ਜਿਹੜਾ ਸਿੱਖ ਸੰਸਥਾਵਾਂ ਦੀ ਮਰਿਆਦਾ ਹੈਗੀ ਆ ਉਹ ਕਿਤੇ ਨਾ ਕਿਤੇ ਤਾਕ ਤੇ ਰੱਖੀ ਜਾ ਰਹੀ ਹੈਗੀ ਆ, ਤੇ ਜਿਹੜੇ ਸਿੱਖ ਸੰਸਥਾਵਾਂ ਨੂੰ ਬਚਾਉਣ ਵਾਲੇ ਜਿਹੜੇ ਲੋਕ ਹੈਗੇ ਆ ਉਹਨਾਂ ਦੀ ਆਵਾਜ਼ ਨੂੰ ਕਿਤੇ ਨਾ ਕਿਤੇ ਅਣਗੌਲਿਆ ਕੀਤਾ ਜਾ ਰਿਹਾ, ਉਹਨਾਂ ਨੂੰ ਸੁਣਾ ਕੀਤਾ ਜਾ ਰਿਹਾ ਹੈਗਾ। ਇਹ ਮੇਰਾ 2 ਕਮੈਂਟ ਨੇ ਮੋਟੇ ਤੌਰ ਤੇ ਗੱਲ ਖਬਰ ਤੁਹਾਡੀ ਸਹੀ ਹੈ ਕਿ 11 ਵਜੇ ਜਿਹੜੇ ਆਪਾਂ ਕਹੀਏ ਕੁਲਦੀਪ ਸਿੰਘ ਗੜਗੱਜ, ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅੱਜ ਵਿਧੀ ਤਰੀਕੇ ਜਿਹੜਾ ਉਹ ਵਿਧੀ ਹੁੰਦੀ ਹੈ ਪੂਰੀ, ਉਹਦੇ ਤਰੀਕੇ ਨਾਲ ਉਹ ਹੋਣੀ ਸੀਗੀ। ਉਹਨਾਂ ਨੂੰ ਆਪਾਂ ਕਹੀਏ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣਾਇਆ ਜਾਣਾ ਸੀਗਾ, ਪਰ ਉਹ ਹੋਇਆ ਨਹੀਂ। ਉਹ ਪਹਿਲਾਂ ਹੀ ਉਹਨਾਂ ਨੇ ਕਰ ਦਿੱਤਾ, ਤੇ ਖਬਰ ਠੀਕ ਹੈ। ਪਰ ਇਹਦੇ ਤੇ ਕੀ ਕਮੈਂਟ ਕਰੀਏ ਆਪਾਂ ਸਾਰੀ ਸਿੱਖ ਸੰਗਤ ਦੇਖ ਰਹੀ ਹੈਗੀ ਆ, ਸਾਰੇ ਲੋਕ ਦੇਖ ਰਹੇ ਨੇ ਕਿਸ ਹਿਸਾਬ ਨਾਲ ਜਿਹੜੇ ਸਿੱਖ ਸੰਸਥਾਵਾਂ ਨੂੰ ਬਚਾਉਣ ਵਾਸਤੇ ਜਿਹੜੇ ਲੋਕ ਹੱਥ ਪੈਰ ਮਾਰ ਰਹੇ ਨੇ, ਉਹਨਾਂ ਦੀ ਆਵਾਜ਼ ਨੂੰ ਅਣਸੁਣਾ ਕੀਤਾ ਜਾ ਰਿਹਾ ਹੈਗਾ। ਇਹ ਆਪਾਂ ਨੂੰ ਦਿਖ ਰਿਹਾ। ਪਰ ਮੈਨੂੰ ਲੱਗਦਾ ਕਿ ਇਹਦੇ ਤੇ ਹੋਰ ਐਕਟ ਕਰਨ ਦੀ ਲੋੜ ਹੈ। ਜਿਹੜੇ ਲੋਕ ਜਿਹੜੇ ਇਹ ਕਰਵਾ ਰਹੇ ਨੇ ਉਹਨਾਂ ਦਾ ਘਿਰਾਓ ਕਰਨ ਦੀ ਲੋੜ ਹੈ। ਹੁਣ ਮੈਨੂੰ ਲੱਗਦਾ ਕਿ ਸਿੱਖ ਜਿਹੜਾ ਇੰਟਰਨਲ ਪੋਲਿਟਿਕਸ ਹੁੰਦੀ ਹੈ, ਆਪਾਂ ਕਹੀਏ ਕਿ ਜਿਹੜਾ ਇੰਟਰਨਲ ਟਕਰਾਅ ਹੁੰਦਾ ਹੈ, ਉਹਦੇ 'ਚ ਜਿਹੜਾ ਲੜਨ ਦਾ ਤਰੀਕਾ ਹੁੰਦਾ ਹੈ ਉਹ ਕਿਤੇ ਨਾ ਕਿਤੇ ਬਹੁਤ ਅੱਡ ਕਿਸਮ ਦਾ ਹੁੰਦਾ। ਉਹ ਕਿਤੇ ਨਾ ਕਿਤੇ ਮੈਂ ਦੇਖਦਾ ਹਾਂ ਕਿ ਮਿਸਿੰਗ ਹੈ। ਮੈਨੂੰ ਲੱਗਦਾ ਕਿ ਜਿਹੜਾ ਪ੍ਰੈਸ਼ਰ ਟੈਕਟਿਕਸ ਵੀ ਹੁੰਦੀ ਹੈ, ਜਿਹੜਾ ਅੰਦਰ ਖਾਤੇ ਮੰਨ ਲਓ ਕੋਈ ਗੜਬੜ ਕਰ ਰਿਹਾ ਹੁੰਦਾ ਹੈ ਕਿਸੇ ਸੰਸਥਾ ਦੇ ਵਿੱਚ ਜਾਂ ਕਿਸੇ ਲਹਿਰ ਦੇ ਵਿੱਚ, ਤੇ ਉਹਨੂੰ ਕਿਤੇ ਨਾ ਕਿਤੇ ਉਹਦੇ ਤੇ ਪ੍ਰੈਸ਼ਰ ਟੈਕਟਿਕਸ ਜਿਹੜੀਆਂ ਹੁੰਦੀਆਂ ਨੇ ਉਹ ਅੱਡ ਕਿਸਮ ਦੀਆਂ ਹੁੰਦੀਆਂ ਨੇ।
ਉਹ ਮਿਸਿੰਗ ਹੈਗੀਆਂ। ਮੈਨੂੰ ਲੱਗਦਾ ਕਿ ਜਿਹੜੇ ਲੋਕ ਇਹ ਕਰਾ ਰਹੇ ਨੇ ਉਹਨਾਂ ਦਾ ਘਿਰਾਓ ਕੀਤਾ ਜਾਣਾ ਚਾਹੀਦਾ, ਉਹ ਨਹੀਂ ਹੋ ਰਿਹਾ, ਤੇ ਉਹਨਾਂ ਤੋਂ ਸਵਾਲ ਜਵਾਬ ਕੀਤੇ ਜਾਣੇ ਚਾਹੀਦੇ ਸੀਰੀਅਸਲੀ, ਤੇ ਉਹਨਾਂ ਦੇ ਸਵਾਲ ਚੁੱਕੇ ਵੀ ਜਾਣੇ ਚਾਹੀਦੇ। ਇਹ ਮਿਸਿੰਗ ਮੈਨੂੰ ਦਿਖ ਰਿਹਾ ਹੈਗਾ ਜੀ। ਅੱਗਿਓਂ ਜੇਕਰ ਇੱਕ ਪਾਰਟੀ ਦੀ ਗੱਲ ਕਰੀਏ, ਉਸ ਤੋਂ ਇਲਾਵਾ ਇੰਨਾ ਜ਼ਿਆਦਾ ਵੈਕਿਊਮ ਹੈ ਕਿ ਕੋਈ ਸਾਹਮਣੇ ਖੜਨ ਲਈ ਹੈ ਹੀ ਨਹੀਂ। ਕੌਣ ਆਵਾਜ਼ ਚੁੱਕੇ, ਕੌਣ ਧੜੱਲੇ ਦੇ ਨਾਲ ਅੱਗੇ ਆ ਕੇ ਕਹੇ ਕਿ ਜਾਓ, ਜੋ ਕੁਝ ਵੀ ਹੋ ਰਿਹਾ ਹੈ ਗਲਤ ਹੋ ਰਿਹਾ ਹੈ, ਤੇ ਅਸੀਂ ਇੱਥੇ ਬੈਠੇ ਆ, ਅਸੀਂ ਜਥੇਦਾਰ ਸਾਹਿਬ ਨੂੰ ਬਦਲਣ ਨਹੀਂ ਦਿਆਂਗੇ ਜਾਂ ਫਿਰ ਅਜਿਹਾ ਨਹੀਂ ਹੋਣ ਦੇਵਾਂਗੇ, ਕਿਉਂਕਿ ਇਹਦੇ ਵਿੱਚ ਧਾਰਮਿਕ ਐਂਗਲ ਆ ਜਾਂਦਾ ਹੈ। ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਦੀ ਮਰਿਆਦਾ ਵੀ ਹੁੰਦੀ ਹੈ, ਗੱਲ ਵੀ ਬਹੁਤ ਸੀਮਿਤ ਤੇ ਦਾਇਰੇ ਦੇ ਵਿੱਚ ਰਹਿ ਕੇ ਕਰਨੀ ਪੈਂਦੀ ਹੈ। ਪਰ ਜਿੰਨੀ ਗੁੰਝਲ ਇਸ ਸਮੇਂ ਪਈ ਹੋਈ ਹੈ, ਬਹੁਤ ਜ਼ਿਆਦਾ ਲੋੜ ਹੈ, ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਹੈ ਕਿ ਇਸ 'ਚ ਐਂਟਰ ਹੋਣ ਦਾ ਇੱਕ ਅਲੱਗ ਪ੍ਰੋਟੋਕਾਲ ਹੈ। ਪਰ ਮੈਨੂੰ ਲੱਗਦਾ ਕਿ ਇਸ ਟਾਈਮ ਜਿੰਨਾ ਇਹ ਰਾਹ ਖੁੱਲਿਆ ਹੋਇਆ ਹੈ ਕਿ ਜੇਕਰ ਸਿੱਖ ਨੌਜਵਾਨ, ਸਿੱਖ ਬੁੱਧੀਜੀਵੀ, ਸਿੱਖ ਚਿੰਤਕ ਜਿਹੜੇ ਵੱਡੇ ਪੱਧਰ ਦੇ ਉੱਪਰ ਚਿੰਤਾ ਕਰਦੇ ਨੇ ਕੌਮ ਦੀ, ਉਹ ਚਾਹਣ ਤਾਂ ਬਹੁਤ ਚੰਗੇ ਸੌਖਾਲੇ ਤਰੀਕੇ ਨਾਲ ਅੱਗੇ ਆ ਸਕਦੇ ਨੇ, ਕੌਮ ਨੂੰ ਰਾਹ ਦਸੇਰਾ ਬਣ ਕੇ ਨਾਲ ਤੋਰ ਸਕਦੇ ਨੇ, ਤੇ ਇੱਥੇ ਬਹੁਤ ਚੰਗੇ ਚੰਗੇ ਫੈਸਲੇ ਕਰਵਾ ਸਕਦੇ ਨੇ, ਤੇ ਫੈਸਲੇ ਬਦਲਾ ਵੀ ਸਕਦੇ ਨੇ ਜਿਹੜੇ ਹੋਏ ਨੇ। ਸੋ ਪ੍ਰੋਗਰਾਮ ਦਾ ਸਮਾਂ ਸਾਡਾ ਹੁੰਦਾ ਇੱਥੇ ਸਮਾਪਤ। ਸੋ ਮਨਦੀਪ ਜੀ, ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਇਹ ਸਨ ਸਾਡੇ ਨਾਲ ਮਨਦੀਪ ਪੁਨੀਆ ਜੀ, ਜਿਨ੍ਹਾਂ ਨੇ ਵੱਖ-ਵੱਖ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ, ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ, ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ।